करो कृपा प्यार ना आ जा सच्ची प्रीत सच्ची प्रीत हम तुमसे जोरी सच्ची प्रीत हम तुमसे जोरी तुमसे जोरे अमर संग तोरी 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 सच्ची प्रीत हम तुमसे जोरी सच्ची प्रीत हम तुमसे जोरी तुमसे जोरे अमर संग तोरी 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 तन पाई मती दास जी तन तन पाई मती दास जी तन पाई मती दास जी तन तन पाई मती दास जी तन तन पाई सती दास जी तन तन पाई सती दास जी तन पाई सती सारे गुरु तानो दे प्यारे भी धन तन तन पाई दयाला जी तन तन पाई दयाला जी तन पाई दयाला सारे बोलो तन तन हाजरी लाओ हाजरी तन तन पाई दयाला जी तन तन पाई दयाला जी तन पाई दयाला जी तन तन पाई दयाला जी वाहिगुरु 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 सारे वाहिगुरु 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 ਤੁਹਾਡੀ ਆਵਾਜ਼ ਤੁਹਾਡੀ ਆਵਾਜ਼ वाहिगुरु 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 कोई ढिल्ला ना पवे वाहिगुरु 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 कोई ढिल्ला ना रवे जी वाहिगुरु 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 ये घड़ियां पड़नी तो पड़ेगा वाहिगुरु 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 सच्ची प्रीत हम तुमसे जोरी सच्ची प्रीत हम तुमसे जोरी बोले
जी। गुरु रामदास जी। प्यार नाल सारे आखो ने जी धन बाबा ਸਿੰਘ ਜੀ। गुरु तेग बहादुर साहब जी की बाणी विचों एक शब्द की विचार आपां प्रारंभ कीती सी सवेरे। दो पंक्तियां नूं संखेप रूप च छोण दा यतन कीता सी। बाकी हरेक दी अपनी अपनी बुद्धि है, हरेक दी अपनी अपनी मत है। और सतगुरां ने भी गुरबाणी दे अर्थ करवाए जरूर ने, पर अर्थ लिखवाए किते नहीं। क्योंकि जे अर्थ लिखवा देंदे ते पक्की वो मोहर लग जानी सी। आही अर्थ ने महाराज ने करवाए ने, लिखवाए नहीं। क्यों नहीं लिखवाए कि ये बाणी अथाह समुंदर है, ਇਹਦੇ ਵਿੱਚ ਜਿਹੜਾ ਜਿੰਨੀ ਡੂੰਗੀ ਚੁੱਭੀ ਮਾਰੇਗਾ ਉਹਨੇ ਡੂੰਗੇ ਅਰਥ ਕੱਢ ਕੇ ਲੈ ਆਏਗਾ। ਇਹ ਅਥਾਹ ਸਮੁੰਦਰ ਹੈ, ਇਹਦੇ ਵਿੱਚ ਜਿੰਨਾ ਕੋਈ ਡੂੰਗਾ ਜਾਈ ਜਾਏਗਾ ਨਾ, ਉਹਨੇ ਹੀਰੇ ਮੋਤੀ ਜਿਹੜੇ ਕੀਮਤੀ ਰਤਨ ਨੇ ਨਾ, ਉਹ ਚੁੱਕ ਚੁੱਕ ਕੇ ਲਿਆਈ ਜਾਏਗਾ। ਸ਼ਬਦ ਆਪਾਂ ਵਿਚਾਰ ਸ਼ੁਰੂ ਕੀਤੀ ਸੀ ਮਨ ਰੇ। ਬੋਲੋ ਮਨ ਰੇ। ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਸਰਨ ਵਿਚਾਰੋ। ਉਹ ਮੇਰੇ ਮਨਾ ਤੂੰ ਪਰਮੇਸ਼ਰ ਦੀ ਸ਼ਰਨ ਵਿੱਚ ਆ, ਉਹਦਾ ਸਿਮਰਨ ਕਰ, ਉਹਦਾ ਧਿਆਨ ਕਰ। ਤੇ ਮਨ ਚੰਚਲ ਏ, ਮਨ ਫਿਰ ਸਵਾਲ ਕਰੇਗਾ ਮੈਂ ਉਹਦੀ ਸ਼ਰਨ ਵਿੱਚ ਆਵਾਂਗਾ, ਉਹਦਾ ਧਿਆਨ ਧਰਾਂਗਾ, ਉਹਦਾ ਸਿਮਰਨ ਕਰਾਂਗਾ, ਮਿਲੇਗਾ ਕੀ? ਤੇ ਮਹਾਰਾਜ ਨੇ ਅਗਲੀ ਪੰਕਤੀ ਵਿੱਚ ਵੇਖੋ, ਗੁਰੂ ਦੀ ਬਾਣੀ ਵਿੱਚ ਕਿੰਨਾ ਰਸ ਏ। ਇੱਕ ਚੀਜ਼ ਹੀ ਦੂਜੀ ਚੀਜ਼ ਦਾ ਜਵਾਬ ਦੇਈ ਜਾਂਦੀ ਹੈ। ਸਾਨੂੰ ਕਿਸੇ ਕੋਲੋਂ ਪੁੱਛਣ ਦੀ ਲੋੜ ਹੀ ਨਹੀਂ। ਜਦੋਂ ਤੁਸੀਂ ਪਿਆਰ ਨਾਲ ਆਪ ਖੁਦ ਬਾਣੀ ਪੜੋਗੇ ਨਾ, ਆਪ ਖੁਦ ਤੁਹਾਨੂੰ ਅਰਥ ਆਪਣੇ ਆਪ ਪਤਾ ਲੱਗਣੇ ਸ਼ੁਰੂ ਹੋ ਜਾਣਗੇ ਆਪੇ। ਮਹਾਰਾਜ ਜਦੋਂ ਮੈਂ ਉਹਦੀ ਸ਼ਰਨ ਵਿੱਚ ਆਵਾਂਗਾ, ਉਹਦਾ ਧਿਆਨ ਧਰਾਂਗਾ, ਉਹਦਾ ਨਾਮ ਜਪਾਂਗਾ, ਸਿਮਰਨ ਕਰਾਂਗਾ, ਮੈਨੂੰ ਕੀ ਮਿਲੇਗਾ? ਮਹਾਰਾਜ ਕਹਿੰਦੇ ਜੈ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰ ਧਰ। ਕਹਿੰਦੇ ਸਿਮਰਨ ਵਿੱਚ ਏਡੀ ਤਾਕਤ ਏ, ਸਿਮਰਨ ਕਰ ਕਰਕੇ ਗਨਕਾ ਉਹ ਵੇਸਵਾ ਦਾ ਉਧਾਰ ਹੋ ਗਿਆ, ਜਿਨੇ ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਕੀਤਾ। ਕਹਿੰਦੇ ਸਿਮਰਨ ਦਾ ਸਦਕਾ ਉਹਦਾ ਉਧਾਰ ਹੋ ਗਿਆ। ਤੇ ਜਿਸ ਸਿਮਰਨ ਨੇ ਗਣਕਾ ਦਾ ਉਧਾਰ ਕਰ ਦਿੱਤਾ, ਤੂੰ ਵੀ ਆਪਣੇ ਹਿਰਦੇ ਘਰ ਦੇ ਵਿੱਚ ਉਸ ਸਿਮਰਨ ਨੂੰ ਵਸਾ, ਉਹਦਾ ਨਾਮ ਜਪ। ਜਦੋਂ ਨਾਮ ਜਪੇਗਾ, ਤੇਰੇ ਵੀ ਕੀਤੇ ਹੋਏ ਗੁਨਾਹਾਂ ਦੇ ਚਿੱਠੇ ਗੁਰ ਪਰਮੇਸ਼ਰ ਸਾਈਂ ਪਾੜ ਦੇਣਗੇ। ਆਖੋ ਵਾਹਿਗੁਰੂ ਜੀ। ਇੱਥੋਂ ਤੱਕ ਆਪਾਂ ਸਵੇਰੇ ਗੁਰੂ ਜੀ ਦੀ ਕਿਰਪਾ ਨਾਲ ਦੋ ਪੰਕਤੀਆਂ, ਉਹ ਵੀ ਸੰਖੇਪ ਰੂਪ 'ਚ। ਹੁਣ ਅੱਗੇ ਮਹਾਰਾਜ ਦਾ ਕੀ ਫਰਮਾਨ ਹੈ, ਮੈਂ ਬੇਨਤੀ ਕਰਦਾ ਪੜਿਓ ਜੀ। अटल भयो धू जाके सिमरन, अर निर्भय पद पाया। ਕਹਿੰਦੇ ਜਿਸ ਪਰਮੇਸ਼ਰ ਦਾ ਸਿਮਰਨ ਕਰਕੇ ਧਰੂ ਨੂੰ ਅਟਲ ਪਦਵੀ ਮਿਲ ਗਈ, ਨਿਰਭੈ ਪਦ ਮਿਲ ਗਿਆ, ਅਟਲ ਪਦਵੀ। ਉਹ ਪਦਵੀ ਇਹੋ ਜੀ ਪਦਵੀ ਮਿਲ ਗਈ ਕਿ ਅੱਜ ਵੀ ਭਗਤ ਧਰੂ ਜੀ, ਭਗਤ ਪ੍ਰਹਿਲਾਦ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚੌਂਕੜਾ ਮਾਰ ਕੇ ਬੈਠੇ ਹੋਏ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਆ ਨਾ, ਇਹ ਛੋਟੇ ਛੋਟੇ ਬਾਲਕ ਜਿਹੜੇ ਨੇ ਨਾ, ਭਗਤ ਬਾਲਕ, ਇਹਨਾਂ ਨੂੰ ਵੀ ਮੱਥਾ ਟਿਕ ਜਾਂਦਾ ਸਾਡਾ। ਕਦੋਂ ਟਿਕਦਾ? ਰਾਮ ਜਪੋ ਜੀ ਧਰੂ ਪ੍ਰਹਿਲਾਦ ਜਪਿਓ ਹਰਿ ਜੈਸੇ। ਭਗਤ ਧਰੂ ਜੀ ਨੂੰ ਵੀ ਨਮਸਕਾਰ ਹੋ ਗਈ, ਪ੍ਰਹਿਲਾਦ ਜੀ ਨੂੰ ਵੀ ਹੋ ਗਈ। ਮਰ ਕਹਿੰਦੇ ਜਿਹਦਾ ਸਿਮਰਨ ਕਰਨ ਦੇ ਨਾਲ ਭਗਤ ਧਰੂ ਨੂੰ ਅਟਲ ਪਦਵੀ ਮਿਲ ਗਈ, ਜਿਹੜਾ ਅਮਰ ਹੋ ਗਿਆ। ਔਰ ਜਿਹਨੂੰ ਨਿਰਭੈਤਾ ਦਾ ਆਤਮਿਕ ਦਰਜਾ ਹਾਸਲ ਹੋ ਗਿਆ, ਨਿਰਭੈਤਾ ਦਾ, ਕਿਸੇ ਦਾ ਭੌ ਹੀ ਨਹੀਂ, ਡਰ ਹੀ ਨਹੀਂ। ਕਹਿੰਦੇ ਜਿਹਦਾ ਸਿਮਰਨ ਕਰਕੇ ਧਰੂ ਨੂੰ ਇਹ ਅਟਲ ਪਦਵੀ ਮਿਲੀ, ਤੂੰ ਵੀ ਉਹਦਾ ਸਿਮਰਨ ਕਰਨਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਭਾਈ ਸਾਹਿਬ ਗੁਰਦਾਸ ਜੀ ਨੂੰ ਪੁੱਛੋ, ਭਾਈ ਸਾਹਿਬ ਜੀ ਦੱਸੋ ਤਾਂ ਸਹੀ, ਇਹ ਗੱਲ ਨੂੰ ਅਸੀਂ ਥੋੜਾ ਹੋਰ ਖੋਲਣਾ ਚਾਹੁੰਦੇ ਆ। ਭਗਤ ਧਰੂ ਜੀ ਨੂੰ ਇਹ ਅਟਲ ਪਦਵੀ ਮਿਲੀ ਕਿਵੇਂ? ਤੇ ਭਾਈ ਗੁਰਦਾਸ ਜੀ ਫਿਰ ਜ਼ਿਕਰ ਕਰਦੇ, ਕਹਿੰਦੇ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰਈ ਕੀਤਾ। ਕਹਿੰਦੇ ਧਰੂ ਤੇ ਹੱਸਦਾ ਹੱਸਦਾ ਆਇਆ ਸੀ, ਨਿੱਕੀ ਜੀ ਉਮਰ, ਬਾਲਪਨ ਦੀ ਉਮਰ, 5 ਸਾਲ ਦੇ ਕਰੀਬ ਉਮਰ, ਆਪਣੇ ਰਾਜਾ ਪਿਤਾ ਦੀ ਗੋਦ ਵਿੱਚ ਹੱਸਦਾ ਹੱਸਦਾ ਆ ਕੇ ਬਹਿ ਗਿਆ। ਤੇ ਸੋਤੇਲੀ ਮਾਂ ਨੇ ਨਾ ਪਤਾ ਕੀ ਕੀਤਾ,
ਬਾਂਹ ਤੋਂ ਫੜ ਕੇ ਨਾ ਬੱਚੇ ਨੂੰ ਉਠਾਲ ਦਿੱਤਾ, ਜਾ ਦੌੜ ਜਾ ਇੱਥੋਂ। ਜੇ ਰਾਜੇ ਪਿਤਾ ਦੀ ਗੋਦੀ 'ਚ ਬਹਿਣਾ ਹੀ ਨਾ ਤੇ ਫਿਰ ਮੇਰੀ ਕੁੱਖ ਤੋਂ ਜਨਮ ਲੈਣਾ ਸੀ। ਮੇਰੀ ਸੌਂਕਣ ਦੀ, ਮੇਰੀ ਸੌਤਨ ਦੀ ਕੁੱਖ ਤੋਂ ਆਇਆ ਤੂੰ ਆਪਣੇ ਪਿਤਾ ਦੀ ਗੋਦ 'ਚ ਨਹੀਂ ਬਹਿ ਸਕਦਾ। ਸੁਣਿਓ ਧਿਆਨ ਨਾਲ, ਹੁਣ ਉਮਰ ਛੋਟੀ ਸੀ ਪਿਆਰਿਓ। ਜਦੋਂ ਸੁਤੇਲੀ ਮਾਂ ਨੇ ਪਕੜ ਕੇ ਉਠਾਇਆ ਤੇ ਉਸ ਵੇਲੇ ਆਪਣੀ ਮਾਂ ਦੇ ਕੋਲ ਆ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਕਦੀ ਇਹ ਨਹੀਂ ਕਹਿੰਦਾ ਬੱਚਿਆਂ ਨੂੰ ਸੰਗਤ 'ਚ ਨਾ ਲਿਆਓ, ਰੱਜ ਰੱਜ ਕੇ ਲਿਆਉਣਾ ਹੈ। ਹੁਣ ਤੋਂ ਹੀ ਬਹਿਣ ਦੀਆਂ ਜਾਚਾਂ ਸਿਖਾਵਾਂਗੇ ਤਾਂ ਹੀ ਅੱਗੇ ਵਧਣਗੇ, ਪਰ ਥੋੜਾ ਜਿਹਾ ਖਿਆਲ ਵੀ ਜ਼ਰੂਰ ਰੱਖੋ। ਇਹ ਬੇਨਤੀ ਹੈ, ਇੱਕ ਦੇ ਕਰਕੇ ਸਾਰਿਆਂ ਦਾ ਅੰਦਰ ਨਾ ਹਿੱਲੇ, ਬਸ ਇੰਨੀ ਕੁ ਬੇਨਤੀ ਹੈ, ਇਹ ਜ਼ਰੂਰ ਪ੍ਰਵਾਨ ਕਰਿਓ। ਗੱਲ ਸੁਣਿਓ। ਹੁਣ ਆਇਆ ਆਪਣੀ ਮਾਂ ਦੇ ਕੋਲ ਤੇ ਆ ਕੇ ਮਾਂ ਨੂੰ ਪਤਾ ਕੀ ਕਹਿੰਦਾ ਹੈ, ਡੱਡੋ ਲਿੱਕਾ ਮਾਂ ਪੁੱਛੈ ਤੂੰ ਸਵਾਣੀ ਹੈ ਕਿ ਸੁਰੀਤਾ। ਮਾਂ ਦੱਸ ਤੂੰ ਰਾਜੇ ਦੀ ਰਾਣੀ ਹੈ ਕਿ ਨੌਕਰਾਣੀ? ਤੂੰ ਰਾਣੀ ਹੈ ਕਿ ਨੌਕਰਾਣੀ? ਉਸ ਵੇਲੇ ਮਾਂ ਪਤਾ ਕੀ ਕਹਿੰਦੀ, ਕਹਿਣ ਲੱਗੀ ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦਰੜੀਤਾ। ਮੈਂ ਜਨਮ ਤੋਂ ਰਾਣੀ ਆ ਉਦਾਂ, ਹਾਂਜੀ ਮੈਂ ਉਦਾਂ ਜਨਮ ਤੋਂ ਰਾਣੀ ਆ, ਰਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦਰੜੀਤਾ। ਪਰ ਮੈਂ ਰਾਣੀ ਬਣ ਕੇ ਕੋਈ ਚੰਗਾ ਕੰਮ ਨਹੀਂ ਕੀਤਾ, ਨਾਮ ਨਹੀਂ ਜਪਿਆ, ਤੇ ਜਦ ਤੱਕ ਮੇਰੇ ਪੁੰਨਾਂ ਦੀ ਰਾਸ ਭਾਰੀ ਸੀ ਉਦੋਂ ਤੱਕ ਰਾਜਾ ਹਰ ਗੱਲ ਮੇਰੇ ਕੋਲੋਂ ਪੁੱਛ ਕੇ ਕਰਦਾ ਸੀ। ਮੇਰੇ ਪੁੰਨਾਂ ਦੀ ਖੇਡ ਖਤਮ ਹੋਈ, ਉਸੇ ਰਾਜੇ ਨੇ ਮਹਿਲਾਂ ਚੋਂ ਧੱਕਾ ਦੇਤਾ ਤੇ ਨਿੱਕੀ ਜੀ ਛਪੜੀ ਪਾ ਕੇ ਦੇਤੀ ਹੈ। ਰਾਣੀ ਆ ਪਰ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਰਾਣੀ ਹੋਣ ਦੇ ਬਾਵਜੂਦ ਵੀ ਨੌਕਰਾਣੀਆਂ ਵਾਲੀ ਜੂਨ ਭੁਗਤਣੀਆਂ। ਤੇ ਉਸ ਵੇਲੇ ਕਹਿੰਦੇ ਨੇ ਧਰੂ ਭਗਤ ਜੀ, ਮਾਂ ਦੱਸਦੇ ਸਹੀ ਕਿਸ ਉਦਮ ਤੇ ਰਾਜ ਮਿਲੇ? ਮੈਨੂੰ ਤੇ ਅੱਜ ਰਾਜੇ ਪਿਤਾ ਦੀ ਗੋਦੀ ਚੋਂ ਧੱਕਾ ਦੇ ਦਿੱਤਾ ਹੀ, ਮੈਂ ਵੀ ਰਾਜ ਭਾਗ ਲੈਣਾ ਚਾਹੁੰਦਾ ਵਾਂ, ਆਪਣੇ ਪਿਓ ਦੀ ਗੋਦੀ 'ਚ ਬਹਿਣਾ ਚਾਹੁੰਦਾ ਵਾਂ। ਦੱਸ ਮਾਂ ਮੈਂ ਕਿਹੜਾ ਕੰਮ ਕਰਾਂ ਜਿਸ ਕੰਮ ਨੂੰ ਕਰਨ ਦੇ ਨਾਲ ਮੈਨੂੰ ਵੀ ਰਾਜਾ ਪਿਆਰ ਕਰੇ, ਪਿਓ ਪਿਆਰ ਕਰੇ, ਮੈਂ ਵੀ ਰਾਜਾ ਬਣਾ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ। ਜਿਹੜੇ ਮੇਰੇ ਸ਼ਤਰੂ ਬਣੇ ਨੇ ਨਾ ਉਹ ਮਿੱਤਰ ਬਣ ਜਾਣ। ਸ਼ਤਰੂ ਇਹ ਨਹੀਂ ਕਿ ਮਰ ਜਾਣ, ਉਹਨਾਂ ਦਾ ਬੁਰਾ ਹੋਵੇ, ਸ਼ਤਰੂ ਵੀ ਮਿੱਤਰ ਬਣ ਜਾਣ। ਦੱਸ ਤਾਂ ਸਹੀ ਮਾਂ ਮੈਂ ਕਿਹੜਾ ਕੰਮ ਕਰਾਂ? ਤੇ ਉਸ ਵੇਲੇ ਮਾਂ ਨੇ ਨਾ ਵੇਖਿਆ ਕਿ ਲੋਹਾ ਗਰਮ ਹੈ, ਇਹੋ ਹੀ ਵੇਲਾ ਬੱਚੇ ਨੂੰ ਸਹੀ ਰਾਹ ਵਿਖਾਉਣ ਦਾ। ਤੇ ਮਾਂ ਪਤਾ ਕੀ ਕਹਿੰਦੀ, ਕਹਿੰਦੀ ਪੁੱਤਰ ਜੇ ਰਾਜ ਚਾਹੀਦਾ ਹੀ ਨਾ, ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈਏ ਪਤਤ ਪੁਨੀਤਾ। ਕਹਿੰਦੇ ਫਿਰ ਉਹਦਾ ਨਾਮ ਜਪ, ਉਹਦੀ ਬੰਦਗੀ ਕਰ, ਜਿਹਦੀ ਬੰਦਗੀ ਕਰਨ ਦੇ ਨਾਲ ਵੱਡੇ ਵੱਡੇ ਜਿਹੜੇ ਪਤਤ ਦੇ ਨਾ ਉਹ ਵੀ ਪੁਨੀਤ ਹੋ ਗਏ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਹਾਂਜੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਦਾ ਨਾਮ ਜਪ। ਤੇ ਫਿਰ ਮਾਂ ਨੂੰ ਕਹਿੰਦਾ ਅੱਛਾ ਮਾਂ ਨਾਮ ਜਪਾਂਗਾ ਰਾਜ ਭਾਗ ਮਿਲ ਜਾਏਗਾ? ਮਾਂ ਕਹਿੰਦੀ ਮਿਲ ਜਾਏਗਾ। ਫਿਰ ਜੰਗਲ ਦੇ ਵਿੱਚ ਨਿਕਲ ਪਿਆ ਤਪ ਕਰਨ ਵਾਸਤੇ, ਤੇ ਰਸਤੇ ਦੇ ਵਿੱਚ ਨਾ ਨਾਰਦ ਮੁਨੀ ਜੀ ਦਾ ਮੇਲ ਹੋਇਆ। ਮਨ ਇਹਦਾ ਭਰਿਆ ਪਿਆ ਸੀ, ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮੁਨ ਉਪਦੇਸਿਆ, ਨਾਮ ਨਿਧਾਨ ਅੰਮ੍ਰਿਉ ਰਸ ਪੀਤਾ। ਨਾਰਦ ਮੁਨੀ ਦਾ ਜਦੋਂ ਮੇਲ ਹੋਇਆ ਨਾ ਤੇ ਪੁੱਛਦੇ ਨੇ ਚੈੱਕ ਕਰਨ ਵਾਸਤੇ, ਪੁੱਤਰਾ ਕਿੱਧਰ ਜਾ ਰਹੇ ਆ? ਜੀ ਬੰਦਗੀ ਕਰਨ। ਤੇਰੀ ਏਡੀ ਛੋਟੀ ਜੀ ਉਮਰ, ਜੰਗਲ ਦੇ ਵਿੱਚ ਭਿਆਨਕ ਜਾਨਵਰ, ਤੈਨੂੰ ਡਰ ਨਹੀਂ ਲੱਗੇਗਾ? ਇਕੱਲਾ ਹੀ ਜਾ ਰਿਹਾ। ਤੇ ਬੱਚਾ ਸੀ ਪਰ ਅੰਦਰ ਅਡੋਲ ਅਵਸਥਾ ਸੀ। ਇੰਨੀ ਗੱਲ ਆਖੀ, ਨਾਰਦ ਜੀ ਮੈਂ ਇਕੱਲਾ ਥੋੜੀ ਜਾ ਰਿਹਾ, ਜਿਹਦਾ ਮੈਂ ਨਾਮ ਜਪਣਾ ਉਹ ਵੀ ਤੇ ਮੇਰੇ ਨਾਲ ਹੀ ਹੈ ਨਾ। ਵਾਹਿਗੁਰੂ। ਜਿਹਦੀ ਮੈਂ ਆਰਾਧਨਾ ਕਰਨੀ ਉਹ ਵੀ ਤੇ ਮੇਰੇ ਨਾਲ ਹੀ ਹੈ ਨਾ, ਮੈਂ ਇਕੱਲਾ ਕਿੱਥੇ ਆ? ਵੇਖੋ ਅਸੀਂ ਜਿਹਦੀ ਆਰਾਧਨਾ ਕਰਦੇ ਆ ਨਾ ਉਹਨੂੰ ਨਾਲ ਨਹੀਂ ਸਮਝਦੇ, ਸੱਚੀ ਗੱਲ ਹੈ, ਨਾਲ ਨਹੀਂ ਸਮਝਦੇ। ਪਰ ਉਹ ਛੋਟਾ ਜਿਹਾ ਬੱਚਾ ਸਾਡੇ ਤੋਂ ਅੱਗੇ ਤਾਂ ਹੀ ਗੁਰੂ ਗ੍ਰੰਥ ਸਾਹਿਬ 'ਚ ਚੌਂਕੜਾ ਮਾਰ ਕੇ ਬਹਿ ਗਏ ਆ ਨਾ। ਕਹਿੰਦੇ ਜਿਹਦਾ ਮੈਂ ਨਾਮ ਜਪਣਾ, ਮੈਂ ਇਕੱਲਾ ਥੋੜੀ ਆ, ਜਿਹਦਾ ਮੈਂ ਸਿਮਰਨ ਕਰਨਾ, ਜਿਹਦਾ ਮੈਂ ਨਾਮ ਜਪਣਾ ਉਹ ਵੀ ਤੇ ਮੇਰੇ ਨਾਲ ਹੀ ਹੈ। ਫਿਰ ਨਾਰਦ ਮੁਨੀ ਨੇ ਨਾ
ਘੁੰਡੀ ਦਸਤੀ ਨਾਮ ਜਪਣ ਦੀ, ਸਿਮਰਨ ਕਰਨ ਦੀ, ਬਈ ਇਦਾਂ ਰਸ ਆਏਗਾ ਤੇਰੀ ਬੰਦਗੀ ਦੇ ਵਿੱਚ। ਤੇ ਹੁਣ ਰਾਜੇ ਨੂੰ ਜਦੋਂ ਪਤਾ ਲੱਗਾ ਮੇਰਾ ਪੁੱਤਰ ਛੋਟੀ ਜੀ ਉਮਰ ਦੇ ਵਿੱਚ ਨਿਕਲ ਗਿਆ ਜੰਗਲਾਂ ਨੂੰ, ਸੁਣਿਆ ਭੇਜਿਆ ਉਹ ਜਲਦੀ ਵਾਪਸ ਆ ਜਾ, ਅੱਧਾ ਰਾਜ ਤੈਨੂੰ ਹੁਣੇ ਹੀ ਦੇਣ ਨੂੰ ਤਿਆਰ ਆ। ਹੁਣੇ ਹੀ ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ, ਹੁਣੇ ਹੀ ਦੇਣਾ ਅੱਧਾ ਰਾਜ। ਉਹ ਮਨ ਦੇ ਵਿੱਚ ਹੋਰ ਪੱਕਾ ਹੋ ਗਿਆ। ਧਰੂ ਕਹਿੰਦਾ ਅਜੇ ਨਾਮ ਜਪਣ ਤੁਰਿਆ ਤੇ ਅੱਧਾ ਰਾਜ ਮਿਲ ਗਿਆ, ਤੇ ਜਦੋਂ ਨਾਮ ਜਪਾਂਗਾ ਕੀ ਕੀ ਸ਼ਹਿਵਾਂ ਮਿਲਣਗੀਆਂ, ਕੀ ਕੀ ਬਖਸ਼ਿਸ਼ਾਂ ਮਿਲਣਗੀਆਂ। ਤੇ ਫਿਰ ਇਹੋ ਜਿਹਾ ਨਾਮ ਜਪਿਆ, ਇਹੋ ਜੀ ਬੰਦਗੀ ਕੀਤੀ ਪਿਆਰਿਓ, ਕਿਸੇ ਦੀ ਪਰਵਾਹ ਨਹੀਂ ਕੀਤੀ, ਬਸ ਇੱਕ ਪਰਮੇਸ਼ਰ ਦੀ ਆਰਾਧਨਾ ਕੀਤੀ ਤੇ ਇਹੋ ਜਿਹਾ ਰਾਜ ਭਾਗ ਮਿਲਿਆ ਕਿ ਭਗਤ ਧਰੂ ਜੁਗੋ ਜੁਗ ਅਟਲ ਬਣ ਗਿਆ। ਬੋਲੇ ਸੋਨੇਹਾਲ ਸਤਿ ਸ੍ਰੀ ਅਕਾਲ। ਜੇ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਤੇ ਭਗਤ ਧਰੂ ਵੀ ਜੁਗੋ ਜੁਗ ਅਟਲ ਹੀ ਹੈ ਨਾ। ਹਾਂਜੀ, ਜੁਗੋ ਜੁਗ ਅਟਲ ਬਣ ਗਿਆ, ਜੁਗੋ ਜੁਗ। ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ, ਹਾਰ ਚੱਲੇ ਗੁਰਮੁਖ ਜਗ ਜੀਤਾ। ਇਹ ਮੇਰੀ ਬੇਨਤੀ ਜੇ। ਮਹਾਰਾਜ ਕਹਿੰਦੇ ਅਟਲ ਭਇਓ ਧਰੂ ਜਾਂ ਕੈ ਸਿਮਰਨ ਅਰ ਭੈ ਅਰ ਨਿਰਭੈ ਪਦ ਪਾਇਆ। ਹਾਂਜੀ, ਉਹ ਜਿਹਦਾ ਸਿਮਰਨ ਕਰਕੇ ਉਹਨੂੰ ਅਟਲ ਪਦਵੀ ਮਿਲ ਗਈ, ਨਿਰਭੈਤਾ ਵਾਲਾ ਆਤਮਿਕ ਜੀਵਨ ਮਿਲ ਗਿਆ, ਉਹਦਾ ਨਾਮ ਤੂੰ ਵੀ ਜਪ। ਅਸੀਂ ਆਏ ਆ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਿਨ ਮਨਾਉਣ। 15 ਮਿੰਟਾਂ ਤੋਂ ਸ਼ੁਰੂਆਤ ਕਰ ਲਓ ਰੋਜ਼, ਪਰ 15 ਮਿੰਟਾਂ ਤੇ ਬ੍ਰੇਕ ਨਹੀਂ। ਸ਼ੁਰੂਆਤ ਜਿਹੜੇ ਨਹੀਂ ਕਰਦੇ ਉਹਨਾਂ ਲਈ, ਜਿਹੜੇ ਕਿੰਨਾ ਸਿਮਰਨ ਉਹਨਾਂ ਨੂੰ ਨਹੀਂ ਮੈਂ ਕਹਿ ਰਿਹਾ, ਜਿਹੜੇ ਸ਼ੁਰੂਆਤੀ ਨੇ ਨਾ, ਭਾਵੇਂ 15 ਮਿੰਟ ਤੋਂ ਹੀ ਸ਼ੁਰੂਆਤ ਕਰੋ। ਮੈਂ ਸਵੇਰੇ ਵੀ ਕਿਹਾ ਸੀ 15 ਮਿੰਟਾਂ ਤੋਂ ਸ਼ੁਰੂਆਤ ਕਰ ਲਓ। ਵਾਹਿਗੁਰੂ ਵਾਹਿਗੁਰੂ ਦਾ ਜਾਪ 15 ਮਿੰਟ ਕਰਨਾ ਹੀ ਕਰਨਾ, ਉਹਦਾ ਧਿਆਨ ਧਰ ਕੇ। ਆਓ 2-4 ਮਿੰਟ ਲਾ ਲਈਏ ਹਾਜ਼ਰੀ। ਸਵੇਰੇ ਵੀ ਅੰਦਰ ਭਰ ਗਿਆ ਸੀ ਨਾ, ਇੰਨਾ ਲੱਗਿਆ ਸੀ ਜਿਵੇਂ ਆ ਗੁਰੂ ਰਾਮਦਾਸ ਨੇ ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲਤੀਆਂ। ਮਾਰ ਲਓ ਚੌਂਕੜਾ, ਇਹ ਮੇਰੀ ਬੇਨਤੀ। ਜਿਨ੍ਹਾਂ ਦੀ ਸਿਹਤ ਰਾਜੀ ਚੌਂਕੜੇ ਮਾਰੋ, ਕਮਰ ਕਰ ਲਓ ਸਿੱਧੀ, ਨੇਤਰ ਕਰੋ ਬੰਦ, ਗੁਰੂ ਦੇ ਚਰਨਾਂ ਦਾ ਧਰੋ ਧਿਆਨ, ਬੜੇ ਪਿਆਰ ਨਾਲ ਜਪੋ ਵਾਹਿਗੁਰੂ ਵਾਹਿ। ਸਾਰੇ ਉੱਚੀ ਬੋਲ ਕੇ, ਉੱਚੀ, ਇੱਕ ਇੱਕ ਚੋਂ 5-5 ਦੀ ਆਵਾਜ਼ ਆਵੇ। ਵਾਹਿਗੁਰੂ 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 ਵਾਹਿ ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਥੋੜੀ ਗਤੀ ਹੋਰ ਵਧਾਓ। ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਵਾਹਿਗੁ
ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੇਵ ਸਿੰਘ ਜੀ। ਵੇਖੋ ਇਦਾਂ ਫੀਲ ਹੋਣ ਲੱਗ ਪੈਂਦਾ ਜਿਹਦਾ ਮੈਂ ਸਿਮਰਨ ਕੀਤਾ ਮੇਰੇ ਨਾਲ ਹੀ ਬਹਿ ਗਿਆ ਅੰਦਰ, ਮੇਰੇ ਅੰਦਰ ਹੀ ਵਸ ਗਿਆ। 15-20 ਮਿੰਟ ਰੋਜ਼ ਜ਼ਰੂਰ ਇਦਾਂ ਲਾਇਆ ਕਰੋ, ਬੇਨਤੀ ਹੈ। ਤੋ ਖੈਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਕਹਿੰਦੇ ਅਟਲ ਭਇਓ ਤੂੰ ਜਾਂ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਦੁੱਖ ਹਰਤਾ ਇਹ ਬਿਦ ਕੋ ਸੁਆਮੀ ਤੈਂ ਕਾਹੇ ਬਿਸਰਾਇਆ। ਕਹਿੰਦੇ ਉਹ ਮਣਾ ਤੂੰ ਉਸ ਪਰਮੇਸ਼ਰ ਨੂੰ ਕਿਉਂ ਭੁਲਾਇਆ? ਉਹ ਤੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਸੁੱਖਾਂ ਦਾ ਪ੍ਰਕਾਸ਼ ਕਰਨ ਵਾਲਾ ਹੈ, ਦੁੱਖਾਂ ਨੂੰ ਹਰਨ ਵਾਲਾ ਹੈ। ਜਿਵੇਂ ਧਰੂ ਦੀ ਲਾਈਫ ਦੇ ਵਿੱਚ ਦੁੱਖ ਦਾ ਸਮਾਂ ਆਇਆ ਕਿ ਸੁਤੇਲੀ ਮਾਂ ਨੇ ਧੱਕਾ ਮਾਰ ਕੇ ਸੁੱਟ ਦਿੱਤਾ ਪਿਤਾ ਦੀ ਗੋਦ ਦੇ ਵਿੱਚੋਂ, ਪਰ ਜਦੋਂ ਸਿਮਰਨ ਨਾਲ ਜੁੜ ਗਿਆ ਉਹਦੀ ਲਾਈਫ ਦੇ ਵਿੱਚੋਂ ਦੁੱਖਾਂ ਨੂੰ ਹਰ ਲਿਆ ਤੇ ਇਹੋ ਜਿਹਾ ਸੁੱਖ ਦੇ ਦਿੱਤਾ, ਉਹਨੂੰ ਵੀ ਜੁਗੋ ਜੁਗ ਅਟਲ ਬਣਾਤਾ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਦੁੱਖ ਹਰਤਾ ਇਹ ਬਿਦ ਕੋ ਸੁਆਮੀ ਤੈਂ ਕਾਹੇ ਬਿਸਰਾਇਆ। ਤੂੰ ਕਿਉਂ ਭੁਲਾ ਕੇ ਬੈਠਾ ਹੈ? ਤੂੰ ਕਿਉਂ ਭੁਲਾਇਆ ਹੋਇਆ ਉਹਨੂੰ? ਤੇ ਅਗਲੀਆਂ ਪੰਕਤੀਆਂ ਦੇ ਵਿੱਚ ਕਮਾਲ ਦੀ ਮਿਸਾਲ ਦਿੱਤੀ। ਕੀ ਕਹਿ ਰਹੇ? ਪੜਿਓ ਜੀ। जब ही शरण गही कृपा निध गज गरह ते छूटा। ਕਹਿੰਦੇ ਵੇਖੋ ਉਹਦੀ ਬਖਸ਼ਿਸ਼। ਇੱਕ ਬੇਜ਼ੁਬਾਨ ਹਾਥੀ ਨੇ ਪਰਮੇਸ਼ਰ ਨੂੰ ਆਪਣੇ ਚੇਤੇ ਵਿੱਚ ਲਿਆਂਦਾ, ਉਹਦਾ ਸਿਮਰਨ ਕੀਤਾ, ਉਹਨੂੰ ਯਾਦ ਕੀਤਾ ਤੇ ਉਹ ਬੇਜ਼ੁਬਾਨ ਦੀ ਉਹਨੇ ਇਦਾਂ ਸੁਣੀ ਹੈ। ਪਟਨਾ ਸਾਹਿਬ ਦੇ ਕੋਲ ਅੱਜ ਵੀ ਅਸਥਾਨ ਬਣਿਆ। ਹਾਥੀ ਗਿਆ ਪਾਣੀ ਪੀਣ ਵਾਸਤੇ ਨਦੀ ਤੇ ਅੰਦਰ ਨਾ ਤੰਦੂਆ ਸੀ, ਉਹ ਪਾਣੀ ਦਾ ਜਾਨਵਰ। ਉਹਦੀਆਂ ਤੰਦਾਂ ਸੀ ਕਿੰਨੀਆਂ, ਵੱਡੇ ਆਕਾਰ ਦਾ। ਹੁਣ ਹਾਥੀ ਪੀ ਰਿਹਾ ਪਾਣੀ ਤੇ ਉਹਨੇ ਤੰਦੂਏ ਨੇ ਨਾ ਆਪਣੀਆਂ ਤੰਦਾਂ ਦੇ ਨਾਲ ਪੈਰਾਂ ਤੋਂ ਜਕੜ ਲਿਆ ਉਹਨੂੰ, ਉਹਦੇ ਪੈਰਾਂ ਨੂੰ ਨਾ ਐ ਆਪਣੀਆਂ ਤੰਦਾਂ ਨਾਲ ਪਕੜ ਲਿਆ। ਹੁਣ ਜਿਹੜਾ ਜਿੱਥੋਂ ਦਾ ਜਾਨਵਰ ਉਹਦਾ ਉੱਥੇ ਜ਼ੋਰ ਚੱਲਦਾ। ਉਹ ਧਰਤੀ ਦਾ ਜਾਨਵਰ ਹੈ ਹਾਥੀ, ਉਹ ਪਾਣੀ ਦਾ, ਤੇ ਉਹਦਾ ਜ਼ੋਰ ਚੱਲ ਰਿਹਾ। ਪਾਣੀ ਡੂੰਘਾ ਸੀ ਤੇ ਉਹ ਆਪਣੇ ਜ਼ੋਰ ਦੇ ਨਾਲ ਨਾ ਹਾਥੀ ਨੂੰ ਖਿੱਚਦਾ ਜਾ ਰਿਹਾ ਪਾਣੀ ਦੇ ਵਿੱਚ। ਹਾਥੀ ਨੇ ਵੇਖਿਆ ਕਿ ਕੁਝ ਮਿੰਟਾਂ ਬਾਅਦ ਮੇਰੀ ਹੋ ਜਾਣੀ ਹੈ ਮੌਤ। ਕਰਾਂ ਕੀ? ਆਪਣੀ ਸੁੰਡ ਉਤਾਂ ਵਾਲੇ ਪਾਸੇ ਕਰਕੇ ਨਾ ਪਰਮੇਸ਼ਰ ਨੂੰ ਯਾਦ ਕੀਤਾ। ਕਈ ਪਿਆਰ ਵਾਲਿਆਂ ਨੇ ਲਿਖਿਆ ਕਮਲ ਦਾ ਫੁੱਲ ਤਰਦਾ ਆ ਰਿਹਾ ਸੀ ਪਾਣੀ ਦੇ ਉੱਤੇ, ਸੁੰਡ ਦੇ ਵਿੱਚੋਂ ਫੁੱਲ ਲੈ ਲਿਆ, ਸੁੰਡ ਨੂੰ ਉਤਾਂ ਚੁੱਕਿਆ, ਪਰਮੇਸ਼ਰ ਦਾ ਧਿਆਨ ਧਰਿਆ, ਉਹਨੂੰ ਯਾਦ ਕੀਤਾ ਕਿ ਪਰਮੇਸ਼ਰ ਸਾਈਂ ਇਸ ਵੇਲੇ ਤੇਰੇ ਬਿਨਾ ਕੋਈ ਹੋਰ ਨਹੀਂ ਜਿਹੜਾ ਆ ਕੇ ਮੇਰੀ ਜਾਨ ਬਚਾਵੇ। ਮੈਂ ਹੁਣੇ ਮਰ ਜਾਣਾ, ਕਿਰਪਾ ਕਰ ਮੇਰੀ ਜਾਨ ਆਪ ਹੀ ਆ ਕੇ ਬਚਾ, ਆਪ ਕਿਰਪਾ ਦਾ ਖਾਤਾ ਖੋਲ। ਇੱਕ ਬੇਜ਼ੁਬਾਨ ਨੇ ਅਰਦਾਸ ਕੀਤੀ। ਬੇਜ਼ੁਬਾਨ ਹੋਇਆ ਕੀ? ਪਰਮੇਸ਼ਰ ਵੱਲੋਂ ਭੇਜਿਆ ਸੁਦਰਸ਼ਨ ਚੱਕਰ ਆਇਆ, ਉਹਦੇ ਨਾਲ ਉਹ ਤੰਦੂਏ ਦੀਆਂ ਤੰਦਾਂ ਕੱਟੀਆਂ ਗਈਆਂ ਤੇ ਹਾਥੀ ਆਜ਼ਾਦ ਹੋ ਗਿਆ। ਇਹ ਕੋਈ ਅਮਨਦੀਪ ਸਿੰਘ ਨਹੀਂ ਕਹਿ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਬ ਕੀ ਸਰਨ ਗਹੀ ਕਿਰਪਾ ਨਿਤ ਗੱਜ ਕਰਾ ਤੇ ਛੂਟਾ। ਹਾਂਜੀ, ਤੰਦੂਏ ਦੀ ਫਾਹੀ ਤੋਂ ਨਿਕਲ ਗਿਆ ਹਾਥੀ ਪਰਮੇਸ਼ਰ ਨੂੰ ਯਾਦ ਕਰਨ ਦਾ ਸਦਕਾ। ਉਹ ਭੋਲਿਆ, ਜਦੋਂ ਤੂੰ ਯਾਦ ਕਰੇਗਾ ਤੂੰ ਦੁੱਖਾਂ ਦੀ ਫਾਹੀ ਤੋਂ ਨਹੀਂ ਨਿਕਲੇਗਾ। ਕਰ ਲੋ ਯਾਦ, ਕਰ ਲੋ ਯਾਦ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਜਬ ਕੀ ਸਰਣ ਗਹੀ ਕਿਰਪਾ ਨਿਧ ਗੱਜ ਗਰਾ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਬਰਨੋ RAM ਕਹਿਤ ਬੰਧਨ ਤੇ ਟੂਟਾ। ਕਹਿੰਦੇ ਮੈਂ ਕਿੱਥੋਂ ਤੱਕ ਉਹਦੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਦੱਸਾਂ। ਕਹਿੰਦੇ ਪਰਮੇਸ਼ਰ ਦਾ ਨਾਮ ਸਿਮਰ ਕੇ ਹਾਥੀ ਦੇ ਬੰਧਨ ਟੁੱਟ ਗਏ। ਏਡੀ ਵਡਿਆਈ ਬੰਦੇ ਦੀ ਤੇ ਉਹ ਸੁਣੇ ਹੀ ਸੁਣੇ, ਬੇਜ਼ੁਬਾਨ ਜਾਨਵਰ ਦੀ ਵੀ ਸੁਣਦਾ ਹੈ। ਕਹਿੰਦੇ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਸਰਨ ਵਿਚਾਰ, ਸਰਨ ਵਿਚਾਰ, ਉਹਦੀ ਸ਼ਰਨ ਵਿੱਚ ਆ ਕੇ ਧਿਆਨ ਧਰ, ਨਾਮ ਜਪ। ਇਹ ਨਾਮ ਦੀ ਵਡਿਆਈ। ਜਬ ਕੀ ਸਰਨ ਗਹੀ ਕਿਰਪਾ ਨਿਧ ਗੱਜ ਗਰਾ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਵਰਨੋ RAM ਕਹਿਤ ਬੰਧਨ ਤੇ ਟੂਟਾ। ਤੇ ਅੱਗੇ ਇੱਕ ਮਿਸਾਲ ਹੋਰ ਦੇਤੀ, ਮੈਂ ਕਹਿੰਦਾ ਕੰਨਾਂ ਨੂੰ ਹੱਥ ਲੱਗ ਜਾਂਦੇ ਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜੋ, ਕੰਨਾਂ ਨੂੰ ਹੱਥ ਲੱਗ ਜਾਂਦੇ। ਮਹਾਰਾਜ ਨੇ ਕਿੱਡੀਆਂ ਕਿੱਡੀਆਂ ਮਿਸਾਲਾਂ ਦੇ ਕੇ ਸਾਨੂੰ ਸਮਝਾਇਆ, ਫਿਰ ਵੀ ਅਸੀਂ ਨਾਮ ਨਾ ਜਪੀਏ ਤੇ ਕਸੂਰ ਸਾਡਾ ਹੈ, ਸਾਡਾ। ਖੋਟੇ ਫਿਰ ਅਸੀਂ ਆ, ਖੋਟ ਗੁਰੂ 'ਚ ਨਹੀਂ, ਖੋਟ ਤੇ ਸਾਡੇ 'ਚ। ਤੇ ਕਹਿ ਦਿਓ ਫਿਰ ਬਾਪੂ ਨੂੰ, ਬਾਪੂ ਜੀ ਖੋਟ ਸਾਡੇ ਤੇ ਖੋਟ ਕੱਢਣ ਵਾਲੇ ਤੁਸੀਂ। ਹਾਂਜੀ ਅਸੀਂ ਤੇ ਖੋਟੇ ਹੀ ਆ, ਪਰ ਤੁਸੀਂ ਸਤਿਗੁਰ ਖੋਟੇ ਹੋ ਖਰੇ ਕਰੇ। ਤੁਸੀਂ ਖੋਟਿਆਂ ਨੂੰ ਖਰੇ ਕਰਨ ਵਾਲੇ ਹੋ। ਤੇ ਕਿਰਪਾ ਦਾ ਖਾਤਾ ਖੋਲ ਦਿਓ ਨਾ। ਅਸੀਂ ਭਾਵੇਂ ਖੋਟੇ ਆ, ਬਖਸ਼ੀਸ਼ ਦਾ ਨਦਰ ਦਾ ਖਾਤਾ ਖੋਲ ਕੇ ਸਾਡੇ ਖੋਟਿਆਂ ਨੂੰ ਵੀ ਖਰਿਆਂ ਦੀ ਲਿਸਟ ਵਿੱਚ ਖੜਿਆਂ ਕਰ ਦਿਓ। ਆਪਣੀ ਕਰਤੂਤ ਕਰਕੇ, ਆਪਣੀ ਕਰਨੀ ਕਰਕੇ ਸਾਨੂੰ ਠੌਰ ਨਹੀਂ ਮਿਲਣੀ, ਪਰ ਤੇਰੀ ਨਜ਼ਰ ਜੇ ਖੋ ਜਾਵੇ ਅਸੀਂ ਖੋਟੇ ਵੀ ਤਰ ਜਾਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅਗਲੀ ਮਿਸਾਲ ਮਹਾਰਾਜ ਨੇ ਕੀ ਦਿੱਤੀ, ਉਹ ਸਤਿਗੁਰੂ ਸੇਵਾ ਲੈਣ। ਕੈਮੋ ਸੋ ਨਿਹਾਲ। ਸਤਿ ਸ੍ਰੀ ਅਕਾਲ। 15 ਹੱਦ 20 ਮਿੰਟ ਮੈਂ ਤੁਹਾਡੇ ਹੋਰ ਲੈਣੇ ਨੇ, ਜ਼ਿਆਦਾ ਸਮਾਂ ਨਹੀਂ। ਬਸ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਬਹਿਣਾ। ਕਿਸੇ ਨੇ ਉੱਠਣ ਦੀ ਖੇਚਲ ਨਹੀਂ ਕਰਨੀ, ਬਚਨ ਮੰਨਣਾ। ਜਦ ਤੱਕ ਇੱਥੋਂ ਫਤਿਹ ਨਾ ਬੁਲਾਈ ਜਾਵੇ ਇੱਕ ਵੀ ਪ੍ਰੇਮੀ ਹਿਲਜੁਲ ਨਾ ਕਰਿਓ। ਇਹ ਬਚਨ ਤੇ ਪਹਿਰਾ ਦੇਣਾ। ਉੱਠੇ ਹੋਈ ਜਿਹਨੇ ਬਾਪੂ ਦੀ ਖੁਸ਼ੀ ਨਹੀਂ ਲੈਣੀ। ਹਾਂ ਸਰੀਰਕ ਕੋਈ ਕਰਿਆ ਉਹ ਜਾਣਾ, ਬੇਸ਼ੱਕ 1-2 ਮਿੰਟ ਹੋ ਕੇ ਆ ਸਕਦੇ, ਉਹ ਗੱਲ ਵੱਖਰੀ ਹੈ, ਪਰ ਕਿਸੇ ਨੇ ਜਾਣ ਦੀ ਖੇਚਲ ਨਹੀਂ ਕਰਨੀ। 15-20 ਮਿੰਟ ਬਸ ਇਸੇ ਤਰ੍ਹਾਂ ਟਿਕਾਓ ਬਖਸ਼ਣਾ। ਆਓ ਜਿਹੜਾ ਬਚਨ ਨਾਲ ਨਾਲ ਪੜ੍ਹਦੇ ਆ ਰਹੇ ਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਉਹ ਪੜ੍ਹ ਲਓ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਜੋ ਬਚਨ ਕੀਤਾ ਪੜ੍ਹ ਲਓ, ਤੇ ਉਸ ਤੋਂ ਬਾਅਦ ਫਿਰ ਬਾਪੂ ਜੀ ਸੇਵਾ ਲੈਣ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇਗ ਬਹਾਦਰ ਸਿਮਰਿਐ, ਬੋਲੋ ਬਹਾਦਰ ਸਿਮਰਿਐ। ਤੇਗ ਬਹਾਦਰ ਸਿਮਰਿਐ। ਤੇਗ ਬਹਾਦਰ ਸਿਮਰਿਐ। ਕਰਨੋ ਨਿਤ ਆਵੇ ਤਾਏ, ਸਭ ਥਾਈ ਹੋਏ ਸਹਾਏ। ਤੇਗ ਬਹਾਦਰ
नीठ आवे ताए सब ठाई होए सहाय तेग बहादुर सारी संगत बोलो तेग बहादुर सिमरिए गुरु रामदास प्यार नाल आखन जी धन बाबा दीप सिंह जी हर जन हर गोबिंद नो सिमरो सिरी हर राय पढ़ो हर जन हर गोबिंद नो सिमरो सिरी हर राय श्री हर कृष्ण बोलो श्री हरे कृष्ण सारे बोलो श्री हरे कृष्ण सारे सारे श्री हरे कृष्ण गज के श्री हरे कृष्ण ते आइए जिस डिठे सब दुख जाए करनो नीठ आवे ताए सब ठाई होए सहाय तेग बहादुर तेग बहादुर तेग बहादुर सिमरिए तेग बहादुर सिमरिए गज के तेग बहादुर सिमरिए गुरु वाहे 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 गुरु वाहिगुरु 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 गज के वाहिगुरु 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 जी वाहिगुरु 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 गुरु वाहिगुरु वाहिगुरु ਤੁਹਾਡੀ ਆਵਾਜ਼ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਹੋਰ ਉੱਚੀ ਵਾਹਿਗੁਰੂ 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 थकना नहीं गज के तेग बहादुर
संगत गज के एक बहादुर सिमरे। बोले सोनिहाल सत श्री अकाल। देखो अगलियां पंक्तियां दे विच नौवें गुरु नानक की फरमान कर रहे ने, की कह रहे, पढ़ियो प्यार। अजामल पापी जग जाने निमख माहे निस्तारा। कहंदे अजामल पापी जग जाने निमख माहे निस्तारा। ਉਹਨੂੰ ਸਾਰੀ ਦੁਨੀਆ ਜਾਣਦੀ ਅਜਾਮਲ ਨੂੰ ਕਿੱਡਾ ਵੱਡਾ ਉਹ ਪਾਪੀ ਹੈ, ਪਰ ਅੱਖ ਫੁਰਕਣ ਦੇ ਸਮੇਂ ਦੇ ਵਿੱਚ ਉਹਦਾ ਉਧਾਰ ਹੋ ਗਿਆ ਕਿਹਦਾ ਸਦਕਾ? ਇੱਕ ਨਾਮ ਦਾ ਸਦਕਾ, ਇੱਕ ਸਿਮਰਨ ਦਾ ਸਦਕਾ, ਇੱਕ ਬੰਦਗੀ ਦਾ ਸਦਕਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਭਾਈ ਗੁਰਦਾਸ ਜੀ ਨੂੰ ਕਹੋ ਭਾਈ ਸਾਹਿਬ ਜੀ ਤੁਸੀਂ ਵੀ ਕਿਰਪਾ ਕਰਕੇ ਸੋਝੀ ਪਾਓ, ਅਜਾਮਲ ਪਾਪੀ ਕਰਦਾ ਕੀ ਸੀ? ਤੇ ਭਾਈ ਗੁਰਦਾਸ ਜੀ ਨੂੰ ਪੜੋ। ਭਾਈ ਗੁਰਦਾਸ ਜੀ ਕਹਿੰਦੇ ਪਤਤ ਅਜਾਮਲ ਪਾਪ ਕਰ ਜਾਏ ਕਲਾ ਵਤਨੀ ਦੇ ਰਹਾ। ਗੁਰ ਤੇ ਬੇਮੁਖ ਹੋਏ ਕੇ ਪਾਪ ਕਮਾਵੇ ਦੁਰਮਤ ਦਇਆ। ਬਿਰਥਾ ਜਨਮ ਗਵਾਇਨ ਭਵ ਜਲ ਅੰਦਰ ਫਿਰਦਾ ਵਇਆ। 6 ਪੁੱਤ ਜਾਏ ਵੇਸੂਆ ਪਾਪਾਂ ਦੇ ਫਲ ਇੱਛੇ ਲਿਆ। ਕਹਿੰਦੇ ਆਪਣੇ ਗੁਰੂ ਤੋਂ ਬੇਮੁਖ ਹੋ ਗਿਆ ਅਜਾਮਲ। ਇਹ ਸਭ ਤੋਂ ਵੱਡਾ ਗੁਨਾਹ ਹੈ ਧਰਤੀ ਤੇ। ਕਿਹੜਾ? ਆਪਣੇ ਗੁਰੂ ਤੋਂ ਬੇਮੁਖ ਹੋ ਜਾਣਾ, ਸਭ ਤੋਂ ਵੱਡਾ ਗੁਨਾਹ। ਵੇਖੋ 40 ਬੇਮੁਖ ਹੋ ਗਏ ਸੀ। ਮਹਾਰਾਜ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਇਹ ਤੇ ਮਾਤਾ ਭਾਗ ਕੌਰ ਜੀ, ਉਹਨਾਂ ਦੀ ਜੇ ਸੰਗਤ ਨਾ ਮਿਲਦੀ ਤੇ ਉਹ 40 ਨੇ 40 ਮੁਖ ਤੇ ਬਣਨਾ ਹੀ ਨਹੀਂ ਸੀ। ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਬਚਨ ਕਰਦੇ, ਕਹਿੰਦੇ ਲਿਖਿਆ ਕਾਲੀ ਸ਼ਾਹੀ ਦੇ ਨਾਲ ਬਿਦਾਵਾ, ਪਰ ਸ਼ਹੀਦੀਆਂ ਦੇ ਕੇ ਪੜਵਾਇਆ ਲਾਲ ਸ਼ਾਹੀ ਦੇ ਨਾਲ। ਆਖੋ ਸਤਿ ਸ੍ਰੀ ਅਕਾਲ। ਦੁਨੀਆ ਦੇ ਉੱਤੇ ਸਭ ਤੋਂ ਵੱਡਾ ਪਾਪ ਹੈ ਆਪਣੇ ਗੁਰੂ ਤੋਂ ਬੇਮੁਖ ਹੋ ਜਾਣਾ। ਬਾਬਾ ਕੁੰਦਨ ਸਿੰਘ ਸਾਹਿਬ ਜੀ ਕੋਲੋਂ ਕਿਸੇ ਨੇ ਪੁੱਛਿਆ, ਬਾਬਾ ਜੀ ਦੱਸੋ ਤਾਂ ਸਹੀ ਸਭ ਦੇ ਲੇਖ ਬਦਲਦੇ ਨੇ? ਬਾਬਾ ਕੁੰਦਨ ਸਿੰਘ ਜੀ ਕਹਿੰਦੇ ਸਭ ਦੇ ਬਦਲਦੇ। ਗੁਰੂ ਘਰ ਵਿੱਚ ਆਉਣ ਨਾਲ ਸਭ ਦੇ ਲੇਖ ਬਦਲ ਜਾਂਦੇ ਨੇ, ਸਭ ਦੇ। ਤੇ ਅਗਲਾ ਬਚਨ ਕਹਿੰਦੇ ਪਰ 2 ਬੰਦਿਆਂ ਦੇ ਨਹੀਂ ਬਦਲਦੇ ਜੀ। ਕਿਹੜੇ 2 ਬੰਦਿਆਂ ਦੇ ਨਹੀਂ ਬਦਲਦੇ? ਕਹਿੰਦੇ ਇੱਕ ਬੇਮੁਖ ਦੇ ਨਹੀਂ ਬਦਲਦੇ ਤੇ ਇੱਕ ਚੁਫੇਰੇ ਦੇ ਨਹੀਂ ਬਦਲਦੇ। ਬੇਮੁਖ ਜਿਹੜਾ ਗੁਰੂ ਤੋਂ ਹੀ ਬੇਮੁਖ ਹੋ ਗਿਆ, ਪਿੱਠ ਵਿਖਾਤੀ ਹੈ ਹਾਂਜੀ। ਗੁਰੂ ਤੋਂ ਹੀ ਬੇਮੁਖ ਜਿਹੜਾ ਹੋ ਗਿਆ, ਮਹਾਰਾਜ ਤੂੰ ਗੁਰੂ ਹੈ ਹੀ ਨਹੀਂ ਮੇਰਾ, ਮੈਂ ਤੇਰਾ ਸਿੱਖ ਹੀ ਨਹੀਂ। ਇੱਕ ਤੇ ਉਹਦੇ ਨਹੀਂ ਬਦਲਦੇ। ਇਹ ਤੇ ਕੋਈ ਚੰਗਾ ਕਰਮ ਆ ਜੇ ਉੱਤੇ, ਚੰਗੀ ਸੰਗਤ ਮਿਲ ਜੇ, ਫਿਰ ਰੰਗ ਲੱਗ ਜੇ, ਉਹ ਗੱਲ ਅਲੱਗ ਹੈ। ਤੇ ਦੂਜਾ ਚੁਫੇਰੇ ਦੇ ਲੇਖ। ਚੁਫੇਰਾ ਪਤਾ ਕੌਣ ਹੁੰਦਾ ਹੈ? ਜਿਹੜਾ ਕਦੀ ਇੱਕ ਮਾਲਕ ਦਾ ਨਾ ਬਣੇ। ਅੱਜ ਕਿਤੇ ਹੋਰ ਮੱਥਾ ਟੇਕਦਾ, ਕੱਲ ਹੋਰ ਟੇਕੇ, ਪਰਸੋਂ ਹੋਰ ਟੇਕੇ। ਅੱਜ ਮੇਰਾ ਗੁਰੂ ਆਏ, ਕੱਲ ਨੂੰ ਮੇਰਾ ਆ ਗੁਰੂ ਹੋਏਗਾ, ਪਰਸੋਂ ਫਲਾਣਾ ਗੁਰੂ ਹੋਏਗਾ। ਜਿਹੜਾ ਵੀ ਆਈ ਗਿਆ, ਜਿਵੇਂ ਤੋਤੇ ਦਾ ਕੰਮ ਹੈ ਨਾ, ਫਲ ਨੂੰ ਟੁੱਕ ਦੇਣਾ, ਬਸ ਚੱਲ ਉੱਥੇ ਵੀ ਚਲੇ ਜਾਵਾਂ, ਉੱਥੇ ਵੀ ਚਲੇ ਜਾਵਾਂ, ਉੱਥੇ ਵੀ ਚਲਿਆ ਜਾਵਾਂ। ਇਹ ਚੁਫੇਰੇ ਦੇ ਵੀ ਲੇਖ ਨਹੀਂ ਬਦਲਦੇ। ਬੇਮੁਖ ਦੇ ਤੇ ਚੁਫੇਰੇ ਦੇ। ਬੇਮੁਖ ਵਾਲੀ ਲਾਈਨ 'ਚ ਵੀ ਨਾ ਆਈਏ ਤੇ ਚੁਫੇਰਿਆਂ ਦੀ ਲਾਈਨ 'ਚ ਵੀ ਨਾ ਆਈਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਪਾਠ ਵੀ ਕਰੀ ਚਲੀਏ ਤੇ ਮੜੀਆਂ ਮਸਾਣੀਆਂ ਤੇ ਜਾ ਕੇ ਚਦਰਾਂ ਵੀ ਚੜਾਈ ਚਲੀਏ। ਚੁਫੇਰੇ ਹੋ ਗਏ ਨਾ ਫਿਰ ਆਪਾਂ। ਸਹੀ ਗੱਲ ਹੈ ਨਾ। ਗੁਰੂ ਘਰ 'ਚ ਆ ਕੇ ਗੁਰੂ ਤੇਗ ਬਹਾਦਰ ਜੀ ਨੂੰ ਕਹੀਏ ਮਹਾਰਾਜ ਮੈਂ ਤੇਰਾ, ਤੇ ਬਾਅਦ ਚੋਂ ਜੋਤਸ਼ੀਆਂ ਦੇ ਕੋਲ ਜਾ ਕੇ ਹੱਥ ਵਿਖਾਈਏ, ਦੱਸ ਵੀ ਕਰਮਾਂ 'ਚ ਕੀ ਲਿਖਿਆ। ਚੁਫੇਰਾ ਹੋ ਗਿਆ ਨਾ ਕੰਮ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨੀਏ, ਨਮਸਕਾਰ ਕਰੀਏ, ਤੇ ਦੂਜੇ ਪਾਸੇ ਨਗਾਂ ਵਾਲੀਆਂ ਮੁੰਦਰੀਆਂ ਵੀ ਪਾਈ ਜਾਈਏ। ਦੱਸ ਬਈ ਮੇਰੇ ਘਰ ਦਾ ਕਸ਼ਟ ਕਿਵੇਂ ਦੂਰ ਹੋਏਗਾ? ਉਹ ਕਹੇਗਾ ਜੀ ਫਲਾਣੇ ਨਗ ਦੀ ਮੁੰਦਰੀ ਪਾ ਤੇਰਾ ਕਸ਼ਟ ਦੂਰ ਹੋ ਜਾਣਾ। ਇਹ ਤੇ ਚੁਫੇਰਿਆਂ ਵਾਲੀ ਗੱਲ ਹੋ ਗਈ। ਇੱਕ ਬੇਮੁਖ ਦੇ ਲੇਖ ਨਹੀਂ ਬਦਲਦੇ ਤੇ ਇੱਕ ਚੁਫੇਰੇ ਦੇ ਨਹੀਂ ਬਦਲਦੇ। ਇਹ ਬੇਮੁਖ ਹੋ ਗਿਆ ਅਜਾਮਲ। ਗੁਰੂ ਨੂੰ ਪਿੱਠ ਵਿਖਾਤੀ, ਜਿੰਨੇ ਸਭ ਕੁਝ ਦਿੱਤਾ ਉਹਨੂੰ ਭੁੱਲ ਗਿਆ। ਤੇ ਇੱਕ ਵੇਸਵਾ ਦੇ ਕੋਠੇ ਤੇ ਜਾ ਕੇ ਰਹਿਣਾ ਸ਼ੁਰੂ ਕਰਤਾ। ਉਸ ਵੇਸਵਾ ਦੀ ਕੁੱਖੋਂ ਇਹਦੇ 6 ਪੁੱਤਰਾਂ ਨੇ ਜਨਮ ਲਿਆ, 6 ਬੱਚਿਆਂ ਨੇ, ਤੇ 7ਵਾਂ ਜੰਮਣ ਵਾਲਾ ਹੈ। ਸੁਣਿਓ ਧਿਆਨ ਨਾਲ। ਇੰਨਾ ਸਮਾਂ ਕੋਠੇ ਤੇ ਬਤੀਤ ਕਰਦਾ ਹੈ, 7ਵਾਂ ਪੁੱਤਰ ਜੰਮਣ ਵਾਲਾ ਹੈ। ਤੇ ਪਿਆਰਿਓ ਪੁੱਤ ਉਪੰਨਾ 7ਵਾਂ, ਨਾਉ ਧਰਨ ਨੂੰ ਚਿੱਤ ਉਮਇਆ।
ਕਹਿੰਦੇ ਜਦੋਂ ਸਤਵਾਂ ਪੁੱਤ ਜੰਮਿਆ ਨਾ, ਕੋਈ ਪਿਛਲਾ ਚੰਗਾ ਕਰਮ ਉੱਤੇ ਆ ਗਿਆ। ਕਹਿੰਦਾ ਕਿਉਂ ਨਾ ਹੋਵਾਂ, ਕਿਉਂ ਨਾ ਹੋਵੇ ਮੈਂ ਆਪਣੇ ਗੁਰੂ ਦੇ, ਆਪਣੇ ਮਹਾਂਪੁਰਖ ਦੇ ਜਾ ਕੇ ਦਰਸ਼ਨ ਕਰਾਂ। ਹਾਂਜੀ, ਆਖੋ ਵਾਹਿਗੁਰੂ ਜੀ। ਤੇ ਆਪ ਚੱਲ ਕੇ ਗਿਆ ਮਹਾਂਪੁਰਖਾਂ ਦੇ ਕੋਲ। ਮਹਾਂਪੁਰਖੋ, ਤੁਸੀਂ ਮੈਨੂੰ ਬਹੁਤ ਕੁਝ ਦਿੱਤਾ, ਪਰ ਮੈਂ ਅਕਿਰਤ ਘਣ ਬਣ ਗਿਆ। ਆ ਵੇਖੋ, ਮੈਂ ਵੇਸਵਾ ਦੇ ਕੋਠੇ ਤੇ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ, ਤੇ ਮੇਰੇ ਇਸ ਦਰਖਤ ਨੂੰ 6 ਫਲ ਲੱਗ ਚੁੱਕੇ ਨੇ ਤੇ 7ਵਾਂ ਲੱਗਣ ਵਾਲਾ ਹੈ। ਪਾਪਾਂ ਤੋਂ ਹੁਣ ਮੈਨੂੰ ਬੜਾ ਹੀ ਡਰ ਲੱਗਦਾ ਹੈ। ਕਿਰਪਾ ਕਰੋ, ਮਿਹਰ ਕਰੋ, ਮੇਰੇ ਪਾਪਾਂ ਤੋਂ ਮੈਨੂੰ ਮੁਕਤੀ ਮਿਲ ਜੇ, ਕੋਈ ਰਸਤਾ ਦੱਸ ਦਿਓ। ਤੇ ਉਸ ਵੇਲੇ ਨਾ ਮਹਾਂਪੁਰਖਾਂ ਨੇ ਜੁਗਤੀ, ਕਿਉਂਕਿ ਜੁਗਤੀ ਵਾਲਿਆਂ ਦੇ ਕੋਲ ਸਭ ਰਸਤੇ ਹੁੰਦੇ ਨੇ, ਕਮਾਈ ਵਾਲਿਆਂ ਕੋਲ, ਤੇ ਜੁਗਤ ਦੇ ਨਾਲ ਹੀ ਮੁਕਤ ਹੁੰਦੀ ਹੈ। ਹੁਣ ਗੁਰੂ ਦੁਆਰੇ ਜਾਏ ਕਿ ਗੁਰਮੁਖ ਨਾਉ ਨਰਾਇਣ ਕਹਿਆ। ਮਹਾਂਪੁਰ ਕਹਿੰਦੇ ਜੇ ਉਧਾਰ ਚਾਹੁੰਦਾ ਹੈ ਨਾ, ਜਿਹੜਾ 7ਵਾਂ ਜੰਮਣ ਵਾਲਾ ਨਾ, ਇਹਦਾ ਨਾਮ ਨਰਾਇਣ ਰੱਖ ਦੇ। ਨਰਾਇਣ ਨਾਲ ਨਰਾਇਣ ਮੇਰੇ, ਜਮਦੂਤ ਨਾ ਆਵੇ ਮੇਰੇ। ਪਰਮੇਸ਼ਰ ਦੇ ਨਾਮ ਨੂੰ ਮੁਖਾਤਬ ਕਰਕੇ ਨਾਮ ਰਖਾਤਾ। ਤੇ ਜਦੋਂ 7ਵੇਂ ਪੁੱਤ ਨੇ ਜਨਮ ਲਿਆ ਨਾ, 7ਵੇਂ ਪੁੱਤ ਨੇ, ਉਹਦੇ ਨਾਲ ਮੋਹ ਇੰਨਾ ਪੈ ਗਿਆ, ਆਵਾਜ਼ਾਂ ਮਾਰਦਾ, ਨਰਾਇਣ ਉਰੇ ਆ, ਨਰਾਇਣ ਮੇਰੇ ਕੋਲ ਬੈ, ਨਰਾਇਣ ਮੇਰੇ ਨਾਲ ਖੇਡ, ਨਰਾਇਣ ਤੂੰ ਮੇਰੇ ਲਈ ਆਹ ਚੀਜ਼ ਲਿਆ। ਹਰ ਵੇਲੇ ਨਰਾਇਣ ਨਰਾਇਣ ਹੀ ਜਪੀ ਜਾਂਦਾ, ਨਰਾਇਣ ਨਰਾਇਣ ਹੀ ਜਪੀ ਜਾਂਦਾ। ਅਖੀਰਲਾ ਵੇਲਾ ਜਦੋਂ ਆਇਆ ਨਾ, ਬਾਜ ਆਪਣੇ ਪੁੱਤਰ ਨੂੰ ਮਾਰਦਾ, ਨਰਾਇਣ ਉਰੇ ਆ। ਤੇ ਪਰਮੇਸ਼ਰ ਸੋਚਦਾ, ਭਾਵੇਂ ਪੁੱਤ ਦਾ ਨਾਮ ਲੈਂਦਾ, ਪਰ ਕਿਸੇ ਨਾ ਕਿਸੇ ਬਹਾਨੇ ਯਾਦ ਤੇ ਮੈਨੂੰ ਹੀ ਕਰਦਾ ਹੈ ਨਾ। ਹਾਂਜੀ, ਭਾਵੇਂ ਪੁੱਤਰ ਦਾ ਹੀ ਨਾਮ ਲੈਂਦਾ, ਪਰ ਕਿਸੇ ਨਾ ਕਿਸੇ ਬਹਾਨੇ ਬੁਲਾ ਤੇ ਮੈਨੂੰ ਹੀ ਰਿਹਾ ਨਾ, ਨਾਮ ਤੇ ਮੇਰਾ ਹੀ ਹੈ ਨਾ। ਹੋਇਆ ਕੀ? ਕਹਿੰਦੇ ਅੰਤ ਕਾਲ ਜਮਦੂਤ ਵੇਖ, ਪੁੱਤ ਨਰਾਇਣ ਬੋਲੇ ਸ਼ਇਆ। ਮੰਜੇ ਤੇ ਪਿਆ ਨਰਾਇਣ ਦਾ ਨਰਾਇਣ ਜਪਦਾ, ਤੇ ਜਮਦੂਤਾਂ ਨੇ ਵੇਖਿਆ ਇਹ ਤੇ ਨਰਾਇਣ ਜਪਦਾ। ਤੇ ਉਸ ਵੇਲੇ ਹੋਇਆ ਪਤਾ ਕੀ, ਆਏ ਤੇ ਜਮਦੂਤ ਲੈਣ ਸੀ, ਪਰ ਨਰਾਇਣ ਦਾ ਨਾਮ ਸੁਣ ਕੇ ਜਮਦੂਤ ਜਿਹੜੇ ਨੱਸ ਗਏ। ਜਮ ਗਣ ਮਾਰੈ ਹਰ ਜਣਾ। ਕਹਿੰਦੇ ਹਰੀ ਦੇ ਜਨਾਂ ਨੇ ਜਮ ਗਣਾ ਨੂੰ ਮਾਰ ਹੀ ਦਿੱਤਾ। ਜਮ ਗਣ ਮਾਰੇ ਹਰ ਜਨਾ, ਗਿਆ ਸੁਰਗ ਜਮ ਡੰਡ ਨਾ ਸਇਆ। ਕਹਿੰਦੇ ਉਹ ਪਰਮੇਸ਼ਰ ਦੀ ਦਰਗਾਹ 'ਚ ਗਿਆ, ਜਮਾਂ ਦਾ ਡੰਡ ਉਹਨੂੰ ਸਹਿਣਾ ਨਹੀਂ ਪਿਆ। ਨਾਏ ਲਏ ਦੁੱਖ ਡੇਰਾ ਢਇਆ। ਕਹਿੰਦੇ ਨਾਮ ਜਪਣ ਦੇ ਨਾਲ ਉਹਦੇ ਦੁੱਖਾਂ ਦਾ ਡੇਰਾ ਢਹਿ ਗਿਆ। ਵੇਖੋ ਪਿਆਰਿਓ, ਆ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ, ਗੁਰੂ ਤੇਗ ਬਹਾਦਰ ਸਾਹਿਬ, ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇੱਥੋਂ ਤੱਕ ਮਹਾਰਾਜ ਨੇ ਬਚਨ ਕਰਤਾ, ਕਹਿੰਦੇ ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਅੰਤ ਕਾਲ ਨਾਰਾਇਣ ਦੀ ਸੁਧ ਆ ਗਈ, ਉਧਰ ਧਿਆਨ ਚਲਿਆ ਗਿਆ। ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਜਾਂ ਗਤ ਕੋ ਜੋਗੀਸਰ ਬਾਂਛਤ। ਵੱਡੇ ਵੱਡੇ ਜੋਗੀ ਜਿਸ ਗਤੀ ਨੂੰ ਤਰਸਦੇ ਨੇ, ਹਾਂਜੀ, ਜਿਹੜੀ ਆਤਮਕ ਅਵਸਥਾ ਉਹਨਾਂ ਨੂੰ ਮਿਲਦੀ ਏ। ਕਹਿੰਦੇ ਜਾਂ ਗਤ ਕੋ ਜੋਗੀਸਰ ਬਾਂਛਤ, ਸੋ ਗਤ ਛਿਨ ਮੈਂ ਪਾਈ। ਛਿਨ ਮੈਂ, ਕਮਾਲ ਦੀ ਗੱਲ, ਨਾਮ ਵਿੱਚ ਏਡੀ ਤਾਕਤ, ਏਡੀ ਤਾਕਤ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੜੀ ਤਾਕਤ ਜਿਸ ਨਾਮ 'ਚ। ਨਾਰਾਇਣ ਵਿੱਚ ਗੁਰੂ ਰਾਮਦਾਸ 'ਚ ਫਰਕ ਥੋੜੀ ਏ, ਨਾਰਾਇਣ 'ਚ ਗੁਰੂ ਤੇਗ ਬਹਾਦਰ 'ਚ ਫਰਕ ਥੋੜੀ ਏ, ਇੱਕੋ ਹੀ ਗੱਲ ਏ। ਨਾਰਾਇਣ ਕਹਿ ਲੋ, ਵਾਹਿਗੁਰੂ ਕਹਿ ਲੋ, ਗੁਰੂ ਰਾਮਦਾਸ ਕਹਿ ਲੋ, ਬਾਬਾ ਦੀਪ ਸਿੰਘ ਕਹਿ ਲੋ, ਸਭ ਇੱਕੋ ਹੀ ਏ। ਗੱਜ ਕੇ ਕਹੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਦੇਖੋ, ਇੱਕ ਨਾਮ ਜਪਿਆ ਅਖੀਰਲੇ ਸਮੇਂ, ਤੇ ਜਾਂ ਗਤ ਕੋ ਜੋਗੀਸਰ ਬਾਂਛਤ, ਸੋ ਗਤ ਛਿਨ ਮੈਂ ਪਾਈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜੀ ਉਹ ਮਨਾ, ਤੂੰ ਵੀ ਉਹਦੀ ਸ਼ਰਨ ਵਿਚਾਰ, ਉਹਦਾ ਨਾਮ ਜਪ, ਉਹਦੇ ਚਰਨਾਂ ਦਾ ਧਿਆਨ ਕਰ। ਤੇ ਜਿਹੜੀ ਗਤ ਜੋਗੀਸਰ ਉਹਨਾਂ ਨੂੰ ਮਿਲਦੀ ਹੈ ਨਾ, ਤੈਨੂੰ ਵੀ ਛਿਨ 'ਚ ਮਿਲ ਜਾਣੀ ਹੋ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰੈ ਪਾਰਾ। ਮਹਾਰਾਜ ਕਹਿੰਦੇ ਸਾਰੀਆਂ ਚਿਤਵਨੀਆਂ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਦਾ ਨਾਮ ਤੂੰ ਵੀ ਸਿਮਰ ਤੇ ਇਹਦੇ ਸਦਕਾ ਤੇਰਾ ਵੀ ਪਾਰ ਉਤਾਰਾ ਹੋ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ। ਕੀਰਤਨ ਦੀ ਸਮਾਪਤੀ ਕਰ ਰਹੇ, ਅਜੇ ਉੱਠਣਾ ਨਹੀਂ ਜਦ ਤੱਕ ਫਤਿਹ ਨਹੀਂ ਬੁਲਾਵਾਂਗੇ। ਕੋਸ਼ਿਸ਼ ਕਰੋ ਹੁਕਮਨਾਮਾ ਸੁਣ ਕੇ ਜਾਇਓ। ਸੁਖਾਸਨ ਸਾਹਿਬ ਗੁਰੂ ਸਾਹਿਬ ਜਦੋਂ ਆ ਹੁਕਮਨਾਮਾ ਆਪਣਾ ਦੇਣ ਉਸ ਤੋਂ ਬਾਅਦ ਜਾਓ, ਕੋਸ਼ਿਸ਼ ਕਰਿਓ। ਤੇ ਜੇ ਬਹੁਤ ਕਿਤੇ ਮਜਬੂਰੀ ਹੈ, ਮੰਜਾ ਮੰਨ ਲਓ ਜ਼ਿਆਦਾ ਹੀ ਆਵਾਜ਼ਾਂ ਮਾਰਦਾ, ਜਲਦੀ ਆ ਜਾ, ਸੌਂ ਜਾ ਸੌਂ ਜਾ ਸੌਂ ਜਾ, ਫਿਰ ਕੋਈ ਗੱਲ ਨਹੀਂ, ਫਿਰ ਐਡੀ ਕੋਈ ਗੱਲ ਨਹੀਂ ਹੈ। ਤੇ ਜੇ 2-3 ਘੰਟੇ ਜਾ ਕੇ ਮੋਬਾਈਲ ਹੀ ਚਲਾਉਣੇ ਨੇ ਤੇ 15 ਮਿੰਟ ਹੋਰ ਬਹਿ ਜਾਓ, ਗੁਰੂ ਦੀ ਗੋਦੀ 'ਚ ਕੋਈ ਫਰਕ ਥੋੜੀ ਪੈ ਜਾਣਾ। ਸੱਚੀ ਗੱਲ ਕਰ ਰਹੇ ਆ ਨਾ। ਜੇ ਅਜੇ 2-2 ਘੰਟੇ ਜਾ ਕੇ WhatsApp Facebook ਹੀ ਚਲਾਉਣੀਆਂ ਤੇ 15-20 ਮਿੰਟ ਹੋਰ ਬਹਿ ਜਾਓ, ਇਹਦੇ ਨਾਲ ਪੁੰਨ ਬਣਨਗੇ। ਗੁਰੂ ਮਿਹਰ ਕਰੇ। ਮੈਨੂੰ ਹੁਕਮ ਹੈ ਸਾਰੇ ਪ੍ਰਬੰਧਕਾਂ ਵੱਲੋਂ, ਸੰਗਤ ਵੱਲੋਂ, ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁੱਲ ਜਾਣਾ ਸੀ। ਪੜ੍ਹ ਲਓ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹੋ। ਉਸ ਤੋਂ ਬਾਅਦ ਆਪਾਂ ਸਮਾਪਤੀ ਕਰਨੀ, ਬਚਨ ਤੇ ਪਹਿਰਾ ਦੇਣਾ ਜੀ। ਸਭ ਨੇ ਇਸੇ ਤਰ੍ਹਾਂ ਬਿਰਾਜਮਾਨ ਰਹਿਣਾ। ਬਾਕੀ ਕੀਰਤਨ ਕਰਦੇ ਆ, ਜਿੰਨੀਆਂ ਭੁੱਲਾਂ ਹੋਈਆਂ ਬਖਸ਼ ਦੇਣੀਆਂ। ਕੀਰਤਨ ਭੇਡ ਜਿੰਨੀ ਤੁਸੀਂ ਮਾਇਆ ਦਿੱਤੀ, ਮੈਂ ਸਵੇਰੇ ਕਿਹਾ ਸੀ ਰਾਮ ਤੀਰਥ ਰੋਡ ਤੇ ਆਓ। ਮੈਂ ਰੋਜ਼ ਸੰਗਤ ਨੂੰ ਖੁੱਲਾ ਸੱਦਾ ਦੇਣਾ, ਆਓ ਦਰਸ਼ਨ ਦਿਓ। ਖੁੱਲਾ ਸੱਦਾ, ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਤੁਹਾਡਾ ਦਿੱਤਾ ਦਸਵੰਧ ਲੱਗਦਾ ਕਿੱਥੇ। ਤੁਹਾਨੂੰ ਇੱਕ ਸ਼ਾਂਤੀ ਮਿਲੇਗੀ, ਸਕੂਨ ਮਿਲੇਗਾ। ਜਦੋਂ ਵੇਖੋਗੇ ਨਾ ਤੁਹਾਡੇ ਦਸਵੰਧ ਨਾਲ ਦਾਤਾ ਬੰਦੀ ਛੋੜ ਪਬਲਿਕ ਸਕੂਲ CBSE ਸਕੂਲ, ਬੱਚੇ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਵੀ ਦੁਨਿਆਵੀ ਪੜ੍ਹਾਈ ਵੀ ਕਰਦਾ ਹੈ। ਤੁਹਾਨੂੰ ਇੱਕ ਤਸੱਲੀ ਮਿਲੇਗੀ, ਸ਼ੁਕਰ ਹੈ ਦਿੱਤੇ ਆ ਕਿਣਕਾ ਕਣਕਟ ਸਹੀ ਟਿਕਾਣੇ ਲਵਾ ਰਹੇ ਆ। ਤੁਹਾਡੇ ਦਿੱਤੇ ਕਿਣਕੇ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ, ਡਿਜੀਟਲ ਐਕਸਰੇ 150 ਰੁਪਏ 'ਚ, ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ ਹੁੰਦੇ ਨੇ। ਇਹ ਆ ਕੇ ਤੱਕੋ ਕਦੀ। ਉੱਥੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੋ ਰਹੀ ਮਹਾਰਾਜ ਜੀ ਦੀ ਮਿਹਰ ਨਾਲ। ਤੇ ਉਸੇ ਅਸਥਾਨ ਤੇ ਰਾਮ ਤੀਰਥ ਰੋਡ ਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਜੋ 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ। ਗੁਰਬਾਣੀ ਦੀ ਸਿਖਲਾਈ, ਕੀਰਤਨ ਦੀ, ਗੁਰਬਾਣੀ ਦੀ ਸੰਥਿਆ, ਸਭ ਕੁਝ ਉੱਥੇ ਦਿੱਤਾ ਜਾ ਰਿਹਾ ਫ੍ਰੀ, ਬਿਲਕੁਲ ਨਿਸ਼ਕਾਮ। ਤੇ ਉਸੇ ਅਸਥਾਨ ਤੇ ਬਾਪੂ ਜੀ ਦੀ ਮਿਹਰ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਜਿੱਥੇ 2000 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ। ਤੇ ਨਵੀਂ ਸੇਵਾ ਮਹੀਨਾ ਕੁ ਹੋਇਆ ਪ੍ਰਾਰੰਭ ਹੋ ਗਈ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ। ਉਹ ਬਜ਼ੁਰਗ ਜਿਨ੍ਹਾਂ ਨੂੰ ਬੱਚੇ ਪੁੱਛਦੇ ਨਹੀਂ, ਘਰੋਂ ਕੱਢ ਦਿੱਤਾ, ਉਹਨਾਂ ਦੇ ਘਰਾਂ ਦੇ ਵਿੱਚ 2 ਵੇਲੇ ਦਾ ਲੰਗਰ ਤਿਆਰ ਕਰਕੇ ਟਿਫਨ ਦੇ ਵਿੱਚ ਪੈਕ ਕਰਕੇ ਪਹੁੰਚਾਇਆ ਜਾਂਦਾ ਹੈ। ਹੁਣ ਅੱਜ ਗਿਆ ਸਾਡਾ ਸੇਵਾਦਾਰ, 2 ਵੇਲੇ ਦਾ ਲੰਗਰ ਦੇ ਆਇਆ ਟਿਫਨ 'ਚ, ਅਗਲੇ ਦਿਨ ਜਾਂਦਾ ਪੁਰਾਣਾ ਡੱਬਾ ਲੈ ਆਉਂਦਾ ਤੇ ਨਵਾਂ ਦੇ ਆਉਂਦਾ। ਇਹ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ ਬਾਪੂ ਜੀ ਨੇ ਸ਼ੁਰੂ ਕਰਾਈ ਹੈ। 3 ਪਿੰਡਾਂ ਤੋਂ ਸ਼ੁਰੂ ਹੋਏ ਆ, ਰਾਮ ਤੀਰਥ ਰੋਡ ਦੇ ਨੇੜੇ ਜਿਹੜੇ 3 ਪਿੰਡ ਨੇ, ਉਥੋਂ ਅਗਾਂਹ ਫਿਰ ਵੱਧਦੀ ਜਾਏਗੀ ਸੇਵਾ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ। ਨਾਲ ਹੀ ਜਿਹੜਾ ਜੀ ਦੇ ਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਵੀ ਗੁਰਦੁਆਰਾ ਸਾਹਿਬ ਵੀ। ਤੇ ਤੀਜਾ ਯੂਨਿਟ ਜੋ ਬਾਪੂ ਜੀ ਦੀ ਮਿਹਰ ਨਾਲ ਬਟਾਲਾ ਰੋਡ ਅੱਡਾ ਗੋਪਾਲਪੁਰਾ, ਜਿੱਥੇ ਸਕੂਲ, ਹਸਪਤਾਲ, ਕਿਉਂਕਿ 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਹੈਲਥ ਨੂੰ ਤੇ ਐਜੂਕੇਸ਼ਨ ਨੂੰ। ਮਾਇਆ ਪੱਖੋਂ ਸਸਤੀਆਂ ਪਰ ਹੋਣ ਟੌਪ ਕਲਾਸ। ਫਿਰ ਤੁਸੀਂ ਅੱਗੇ ਵਧੋਗੇ। ਇਹ ਨਵੀਂ ਜਗ੍ਹਾ ਦੀ ਰਜਿਸਟਰੀ ਮਾਰਚ ਦੇ ਮਹੀਨੇ ਹੋਣੀ ਹੈ। 2500 ਰੁਪਏ 1 ਗੱਜ ਦੀ ਸੇਵਾ, 1-1, 2-2, 5-5 ਗੱਜ ਦੀ ਸੇਵਾ ਵੀ ਕਰਿਓ। ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ। TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਸ ਚੱਲਦੀਆਂ ਨੇ, ਸਕਰੀਨਸ਼ਾਟ ਲੈ ਲਿਆ ਕਰੋ। ਪੱਕੇ ਮਹੀਨਾਵਾਰੀ ਡੋਨਰ ਬਣੋ। ਮੈਂ 113 ਯੂਨਿਟ ਕਹਿੰਦਾ, ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਆਓ ਬੜੇ ਪਿਆਰ ਨਾਲ ਪੜੋ, ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁੱਲ ਜਾਣਾ ਸੀ। ਤੇ ਜਦੋਂ ਸੂਰਤ ਵਾਲਿਓ ਅੰਮ੍ਰਿਤਸਰ ਆਇਆ ਕਰੋ ਨਾ, 20 ਤਰੀਕ ਵਿੱਚ ਲੈ ਆਇਆ ਕਰੋ। 20 ਤਰੀਕ ਦੇ ਹਿਸਾਬ ਨਾਲ ਪ੍ਰੋਗਰਾਮ ਬਣਾ ਲਿਆ ਕਰੋ। 20 ਨੂੰ ਹੁੰਦਾ ਪ੍ਰੋਗਰਾਮ ਮਾਤਾ ਕੌਲਾਂ ਜੀ ਦੇ ਗੁਰਦੁਆਰੇ, ਹਰ ਮਹੀਨੇ ਦੀ 20 ਤਰੀਕ। 27 ਦਾ ਵਿੱਚ ਰੱਖ ਲਿਆ ਕਰੋ। 27 ਨੂੰ ਜੋ ਰਾਮ ਤੀਰਥ ਰੋਡ ਤੇ ਚੁਪਹਿਰਾ ਹੁੰਦਾ ਸਵੇਰੇ 10 ਤੋਂ ਦੁਪਹਿਰੀ 4 ਵਜੇ ਤੱਕ, ਮਹਾਰਾਜ ਜੀ ਦੀ ਮਿਹਰ ਨਾਲ ਇਸ ਹਿਸਾਬ ਨਾਲ ਪ੍ਰੋਗਰਾਮ ਸੈੱਟ ਕਰਕੇ ਆ ਜਾਇਆ ਕਰੋ। ਤੇ 31 ਦਸੰਬਰ ਨੂੰ ਰੈਣ ਸਬਾਈ ਆ ਰਹੀ ਹੈ। ਬਹੁਤ ਸੰਗਤਾਂ ਪਹੁੰਚਦੀਆਂ ਨੇ ਦੂਰੋਂ। ਤੇ ਜਿਹੜੇ ਪਹੁੰਚ ਸਕੋ ਜ਼ਰੂਰ ਪਹੁੰਚਿਓ। ਪਿਆਰ ਵਿੱਚ ਕੋਈ ਕਿਲੋਮੀਟਰ ਨਹੀਂ ਵੇਖੇ ਜਾਂਦੇ, ਥਕਾਵਟ ਨਹੀਂ ਵੇਖੀ ਜਾਂਦੀ। 31 ਦਸੰਬਰ ਨੂੰ ਅੰਮ੍ਰਿਤਸਰ ਭਲਾਈ ਕੇਂਦਰ ਜੋ ਰੈਣ ਸਬਾਈ ਰੱਖੀ ਹੈ, ਰਾਤੀ 9 ਤੋਂ ਸਵੇਰੇ 3 ਵਜੇ ਤੱਕ, ਨਵੇਂ ਸਾਲ ਨੂੰ ਜੀ ਆਇਆਂ ਕਹਿਣ ਵਾਸਤੇ।
ਤੇ ਸਭ ਪਹੁੰਚਣ ਦੀ ਕਿਰਪਾਲਤਾ ਕਰਿਓ। ਜਿਹੜੇ ਆ ਸਕਦੇ ਹੋ ਘਰਾਂ 'ਚ, ਜਿਹੜੇ ਬੈਠੇ ਵੇਖ ਰਹੇ ਹੋ, ਆ ਜਿਓ। ਸਾਰੇ ਰੁਝੇਵਿਆਂ ਨੂੰ ਛੱਡ ਕੇ ਤੇ ਵਾਈਟ ਡਰੈਸ ਦੇ ਵਿੱਚ, ਇੱਕੋ ਯੂਨੀਫਾਰਮ ਦੇ ਵਿੱਚ ਆਉਣੇ ਸਭ ਨੇ, ਇਹ ਬੇਨਤੀ ਪ੍ਰਵਾਨ। ਬਾਕੀ 27 ਜਨਵਰੀ ਇਹ ਜ਼ਰੂਰੀ ਅਨਾਉਂਸਮੈਂਟ ਸੁਣ ਲਓ, ਇਹ ਤੁਹਾਡੇ ਨਾਲ ਰਿਲੇਟਡ ਹੈ, ਫਿਰ ਆਪਾਂ ਪੜਨ ਲੱਗੇ ਜੇ ਤੁਸੀਂ ਨਾ ਫੜਦੇ ਮਾਂ। 27 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਉਹ ਅਸੀਂ ਪੂਰੀ ਸ਼ਰਧਾ ਨਾਲ ਧੂਮ-ਧਾਮ ਨਾਲ ਮਨਾਉਣਾ ਅੰਮ੍ਰਿਤਸਰ ਨਾਮ ਤੀਰਥ ਰੋਡ ਤੇ। ਉਸੇ ਸਬੰਧ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜੋ ਸਹਿਜ ਪਾਠਾਂ ਦੀ ਲੜੀ, ਜਪਜੀ ਸਾਹਿਬ ਦੇ ਪਾਠਾਂ ਦੀ, ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਪ੍ਰਾਰੰਭ ਹੈ। ਮੈਂ ਰੋਜ਼ ਪਰਿਵਾਰਕ ਮੈਂਬਰਾਂ ਨੂੰ ਕਹਿਣਾ, ਇੱਕ ਪ੍ਰੇਮੀ ਇੱਕ ਮਹੀਨੇ 'ਚ ਇੱਕ ਸਹਿਜ ਪਾਠ ਕਰੇ। 2 ਮਹੀਨੇ ਰਹਿ ਗਏ ਨੇ, ਇੱਕ ਪ੍ਰੇਮੀ 2 ਸਹਿਜ ਪਾਠ ਜ਼ਰੂਰ ਕਰਿਓ। ਨਹੀਂ ਕਰ ਸਕਦੇ ਰੋਜ਼ ਦੇ 2 ਸੁਖਮਨੀ ਸਾਹਿਬ ਕਰੋ, ਨਹੀਂ ਕਰ ਸਕਦੇ ਰੋਜ਼ ਦੇ 10 ਜਪਜੀ ਸਾਹਿਬ ਕਰੋ, ਨਹੀਂ ਕਰ ਸਕਦੇ ਰੋਜ਼ 50 ਚੁਪਈ ਸਾਹਿਬ ਕਰ ਲਓ, ਨਹੀਂ ਕਰ ਸਕਦੇ, ਨਹੀਂ ਪੜ੍ਹੇ ਲਿਖੇ 6 ਮਾਲਾ ਰੋਜ਼ 80 ਮਣਕਿਆਂ ਵਾਹਿਗੁਰੂ, ਜੋ 108 ਦਾਣਿਆਂ ਵਾਲੀਆਂ 6 ਮਾਲਾ ਰੋਜ਼ ਮੂਲ ਮੰਤਰ ਦੀਆਂ ਫੇਰੋ, ਇਹ ਵੀ ਨਹੀਂ ਫੇਰ ਸਕਦੇ ਤੇ 80 ਮਾਲਾ ਰੋਜ਼ ਵਾਹਿਗੁਰੂ ਵਾਹਿਗੁਰੂ ਦੀਆਂ ਫੇਰਨੀਆਂ ਸ਼ੁਰੂ ਕਰ ਦਿਓ। ਇੱਕ ਕਾਪੀ ਲਾ ਲਓ, ਉਹਦੇ ਉੱਤੇ ਗਿਣਤੀ ਲਿਖੀ ਚੱਲੋ। ਤੇ 25 ਤਰੀਕ ਨੂੰ 25 ਜਨਵਰੀ ਨੂੰ ਟੀਵੀ ਦੇ ਉੱਤੇ ਜੋ ਨੰਬਰ ਫਲੈਸ਼ ਹੋ ਜਾਣਗੇ, ਉਹਨਾਂ ਨੰਬਰਾਂ ਤੇ ਤੁਸੀਂ ਆਪਣੀ ਗਿਣਤੀ ਭੇਜਣੀ ਹੈ। ਵੱਡੀ ਗਿਣਤੀ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਜਨਮ ਦਿਹਾੜੇ ਤੇ ਦੇਣੀ ਅਸੀਂ ਬਾਣੀ ਦੀ ਭੇਟਾ, ਤੇ ਵੱਡੀ ਗਿਣਤੀ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣੀਆਂ। ਆਖੋ ਵਾਹਿਗੁਰੂ ਜੀ। ਇਹ ਸੂਰਤ ਵਾਲਿਓ ਜਿਨ੍ਹਾਂ ਨੇ ਪਾਠ ਨਹੀਂ ਸ਼ੁਰੂ ਕੀਤੇ ਨਾ, ਹੁਣ ਤੋਂ ਹੀ ਸ਼ੁਰੂ ਕਰ ਦਿਓ। ਕਾਪੀਆਂ ਲਾ ਲਓ ਵੱਖਰੀਆਂ, ਜਿਨ੍ਹਾਂ ਤੇ ਰੋਜ਼ ਦਾ ਨੇਮ ਲਿਖੀ ਚੱਲੋ, ਗਿਣਤੀ ਲਿਖੀ ਚੱਲੋ। ਇਹ ਬੇਨਤੀ ਹੈ, ਆਓ ਪੜੋ ਪਿਆਰ ਨਾਲ। ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਨਾ ਹੱਸਦੀ ਖੇਡਦੀ ਇਹ ਜ਼ਿੰਦਗਾਨੀ ਹੋਣੀ ਸੀ, ਇਸ ਜੀਵਨ ਦੀ ਕੁਝ ਹੋਰ ਕਹਾਣੀ ਹੋਣੀ ਸੀ। ਨਾ ਹੱਸਦੀ ਖੇਡਦੀ ਇਹ ਜ਼ਿੰਦਗਾਨੀ ਹੋਣੀ ਸੀ, ਜਦ ਤੱਕ ਤੂੰ ਨਹੀਂ ਮਿਲਿਆ ਯਾਰਾ, ਇਸ ਜੀਵਨ ਦੀ ਕੁਝ ਹੋਰ। ਸੁਣ ਯਾਰ ਹਮਾਰੇ ਸਜਣ, ਤੂੰ ਯਾਰ ਹੈ ਮੇਰਾ। ਉਹਨਾਂ ਹੱਸਦੀ ਖੇਡਦੀ ਇਹ ਜ਼ਿੰਦਗਾਨੀ ਹੋਣੀ ਸੀ, ਇਸ ਜੀਵਨ ਦੀ ਕੁਝ ਹੋਰ ਕਹਾਣੀ ਹੋਣੀ ਸੀ। ਜੇ ਚਰਨੀ ਨਾ ਦੇਂਦੇ ਥਾਂ, ਜੇ ਚਰਨੀ ਨਾ ਦੇਂਦੇ ਥਾਂ ਅਸਾਂ ਰੁੱਲ ਜਾਣਾ ਸੀ। ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਅਸੀਂ ਟੁੱਟਿਆਂ ਪੱਤਿਆਂ ਵਾਂਗੂ ਨਾਲੇ ਰੁੱਲਦੇ ਸੀ, ਗੱਲ ਗੱਲ ਦੇ ਉੱਤੇ ਅੱਖਾਂ ਤੋਂ ਅਥਰੂ ਡੁੱਲਦੇ ਸੀ। ਅਸੀਂ ਟੁੱਟਿਆਂ ਪੱਤਿਆਂ ਵਾਂਗੂ ਨਾਲੇ ਰੁੱਲਦੇ ਸੀ, ਗੱਲ ਗੱਲ ਤੇ ਉੱਤੇ ਅੱਖਾਂ ਤੋਂ ਅਥਰੂ ਡੁੱਲਦੇ ਸੀ। ਜੇ ਤੁਸੀਂ ਨਾ ਦਿੰਦੇ ਖੁਸ਼ੀਆਂ, ਜੇ ਤੁਸੀਂ ਨਾ ਦਿੰਦੇ ਖੁਸ਼ੀਆਂ
असां रुल जाना से सानू किते ना मिलदी था असां रुल जाना से असां रुल जाना सी असां रुल जाना सी अखीरली लाइन आपां पढ़नी सब ने मिल के गुरु नानक किरपा कीती गल नाल लाया गुरु नानक किरपा कीती गल नाल लाया गुरु रामदास किरपा कीती गल नाल लाया गुरु रामदास किरपा कीती गल नाल लाया जी बाबा दीप सिंह किरपा कीती गल नाल लाया बाबा दीप सिंह किरपा कीती गल नाल लाया सानू डिगदिया पैंदिया तो उपर उठाया सानू डिगदिया कहंदिया नूं उपर उठाया जी तुसी प्यार दिता बण मां प्यार दिता बण मां नहीं ते रुल जाना सी सानू किते ना मिलदी था असां रुल जाना सी असां रुल जाना सी असां रुल जाना सी जे तुसी न फड़दे मां जे तुसी न फड़ देवा असां रुल जाना सी सानू किते न मिलदी था असां रुल जाना सी 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 वाहिगुरू। एक मिनट सारी संगत चौंकड़े मार लो सिर्फ एक मिनट ਲਈ ਸਾਰੇ ਚੌਂਕੜੇ ਮਾਰ ਲਓ ਮੈਨੂੰ ਮਹਾਂਪੁਰਖਾਂ ਦੇ ਬਚਨ ਚੇਤੇ ਆ ਗਏ ਕਹਿੰਦੇ ਜਦੋਂ ਕੀਰਤਨ ਦੀ ਸਮਾਪਤੀ ਹੋਵੇ ਘੰਟਾ 2 ਘੰਟੇ ਪਿਤਾ ਜੀ ਸੇਵਾ ਲੈ ਲੈਣ ਤੇ ਸਮਾਪਤੀ ਤੋਂ ਬਾਅਦ ਕਦੀ ਇਹ ਨਾ ਵੇਖ ਕੌਣ ਆਇਆ ਕੌਣ ਗਿਆ ਕੌਣ ਉੱਠ ਰਿਹਾ ਕੌਣ ਬੈਠਾ ਹੈ ਉਸ ਵੇਲੇ ਕਹਿੰਦੇ ਪਰਮੇਸ਼ਰ ਸਾਈਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਖੁਸ਼ ਹੋਏ ਹੁੰਦੇ ਨੇ ਕੀਰਤਨ ਤੇ ਇਹੋ ਹੀ ਵੇਲਾ ਹੁੰਦਾ ਆਪਣੀਆਂ ਅਰਜ਼ੀਆਂ ਲਾਉਣ ਦਾ ਜਿਹੜੀ ਵੀ ਕੋਈ ਮਨ 'ਚ ਭਾਵਨਾ ਹੈ ਨਾ 1 ਮਿੰਟ ਚੌਂਕੜਾ ਮਾਰ ਕੇ ਨੇਤਰ ਬੰਦ ਕਰ ਲਓ अपनी अपनी अरदास अपनी अपनी अर्जी ला दो बापू दे चरणा च वाहिगुरू 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 धन गुरु रामदास जी धन गुरु रामदास जी ਇਹ ਉਹ ਵੇਲਾ ਹੁੰਦਾ ਹੈ ਜਦੋਂ ਗੁਰੂ ਰਾਮਦਾਸ ਕੀਰਤਨ ਸੁਣ ਕੇ ਖੁਸ਼ ਹੋਏ ਹੁੰਦੇ ਆ ਤੇ ਬਸ ਇਹ ਸਮੇਂ ਜਿਹੜੀ ਵੀ ਫਾਈਲ ਲਾਓਗੇ ਨਾ ਗੁਰੂ ਜੀ ਮੋੜਦੇ ਨਹੀਂ। ਇਹ ਮੇਰੀ ਬੇਨਤੀ ਜੋ ਤੁਸੀਂ ਅਰਦਾਸਾਂ ਕੀਤੀਆਂ ਸਤਿਗੁਰੂ ਤੁਹਾਡੇ ਸਦਕਾ
ਮੈਂ ਗਰੀਬ ਦੀ ਵੀ ਝੋਲੀ ਭਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।